ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਅਹਿਮ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਮੇਰੇ ਨਾਲ ਜੁੜ ਚੁੱਕੇ ਨੇ ਪੰਜਾਬ ਤੋਂ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ। ਉਹਨਾਂ ਦਾ ਕਰਦੇ ਹਾਂ ਸਵਾਗਤ ਤੇ ਫੇਰ ਕਰਦੇ ਹਾਂ ਖਬਰਾਂ ਤੇ ਚਰਚਾ। ਸ਼ਰਮਾ ਜੀ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ ਯੂਐਸਏ ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚੱਲੀਏ ਸਾਡੇ ਸਪਾਂਸਰਸ ਦਾ ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਪਿਛਲੇ ਕਈ ਦਹਾਕਿਆਂ ਤੋਂ ਇੰਸ਼ੋਰੈਂਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇਣ ਦੇ ਲਈ ਜਾਣੇ ਜਾਂਦੇ ਨੇ। ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਤੁਸੀਂ ਇਹਨਾਂ ਦੇ ਨਾਲ 408 272 2500 ਤੇ ਗੱਲ ਕਰ ਸਕਦੇ ਹੋ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਅਨ ਇਮੀਗ੍ਰੇਸ਼ਨ ਬਾਬਤ ਤੁਹਾਡਾ ਕੋਈ ਸਵਾਲ ਹੈ, ਕੋਈ ਸਲਾਹ ਕਰਨੀ ਹੈ ਤਾਂ 415 909 0503 ਤੇ ਗੱਲ ਕੀਤੀ ਜਾ ਸਕਦੀ ਹੈ। ਗੁਰਦੀਪ ਸਿੰਘ ਬਿਰਦੀ ਕਲੋਵਿਸ, ਸਤਨਾਮ ਸਿੰਘ ਸ਼ੇਰਗਿੱਲ ਸਿਲਮਾ, ਜਗਤਾਰ ਸਿੰਘ ਆਨੰਦਪੁਰੀ ਫਰੀਮੌਂਟ, ਚਰਨਜੀਤ ਸਿੰਘ ਬਦਵਾਲ, ਪਿਆਰਾ ਸਿੰਘ ਰਾਹੁਲ, ਗੁਰਪਾਲ ਗਿੱਲ ਸੈਕਰਾਮੈਂਟੋ, ਗੁਰਦੀਪ ਸਿੰਘ ਗਿੱਲ ਤੇ ਪਰਿਵਾਰ ਯੂਬਾ ਸਿਟੀ, ਮਨਦੀਪ ਸਿੰਘ, ਸਰਬਜੀਤ ਕੌਰ ਸੈਨ ਹੋਜ਼ੇ, ਮਨਜੀਤ ਸਿੰਘ ਸੈਨ ਹੋਜ਼ੇ, ਮੀਰੀ ਪੀਰੀ ਸੇਵਾ ਸੁਸਾਇਟੀ ਫ੍ਰੈਜ਼ਨੋ ਤੇ ਜ਼ੈਂਡਰ ਗਰੁੱਪ ਵਾਲੇ। ਕਿਸੇ ਵੀ ਤਰ੍ਹਾਂ ਦਾ ਘਰ ਖਰੀਦਣਾ ਜਾਂ ਘਰ ਵੇਚਣਾ ਹੈ ਜਾਂ ਲੈਣਾ ਚਾਹੁੰਦੇ ਤੁਸੀਂ ਹੋਮ ਲੋਨ ਤੇ ਇਹਨਾਂ ਦੇ ਨਾਲ 559 905 2575 ਤੇ ਗੱਲ ਕੀਤੀ ਜਾ ਸਕਦੀ ਹੈ। ਸ਼ਰਮਾ ਜੀ ਖਬਰਾਂ ਦੇ ਵੱਲ ਆਈਏ ਤੇ ਸ਼ੁਰੂਆਤ ਕਰੀਏ ਮਾਨ ਸਰਕਾਰ ਤੋਂ ਜਾਂ ਕਹਿ ਲਓ ਸੁਖਬੀਰ ਬਾਦਲ ਦੇ ਨਾਲ ਜੁੜੀ ਸਰਕਾਰ ਤੋਂ ਬਾਦਲ ਖਬਰ ਤੋਂ ਬਾਦਲ ਪਰਿਵਾਰ ਨਾਲ ਜੁੜੀ ਖਬਰ ਤੋਂ। ਬਰਗਾੜੀ ਇਕੱਠ ਤੋਂ ਪਹਿਲਾਂ ਬਾਦਲਾਂ ਤੋਂ ਜਿਹੜੀ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਮਾਨ ਸਰਕਾਰ ਦਾ ਡੈਮੇਜ ਕੰਟਰੋਲ ਕਹਿ ਸਕਦੇ ਹਾਂ। ਬਿਲਕੁਲ ਕਹਿ ਸਕਦੇ ਹਾਂ ਪ੍ਰਵੀਨ ਜੀ ਇਸ ਨੂੰ, ਕਿਉਂਕਿ ਮਾਨ ਸਰਕਾਰ ਵੀ ਹੁਣ ਨਿਸ਼ਾਨੇ ਤੇ ਹੈ। ਇਹਨਾਂ ਦੇ ਮੰਤਰੀਆਂ ਨੂੰ ਕਰੋਨਾ ਹੋਣ ਲੱਗ ਗਿਆ ਸੀ ਜਦੋਂ ਉੱਥੇ ਜਾਣਾ ਪੈਂਦਾ ਸੀ, ਇਸ ਲਈ ਉੱਥੋਂ ਜਾਣ ਤੋਂ ਬਚਣਾ ਚਾਹੁੰਦੇ ਸੀ। ਕਈ ਤਾਂ ਈਵਨ ਮਤਲਬ ਕਿ ਸਪੀਕਰ ਸਾਹਿਬ ਤਾਂ ਜਾਂਦੇ ਵੀ ਰਹੇ, ਭਰੋਸਾ ਵੀ ਦੇ ਕੇ ਆਉਂਦੇ ਰਹੇ, ਨਾਅਰੇਬਾਜ਼ੀ ਵੀ ਹੋਈ ਉਹਨਾਂ ਖਿਲਾਫ ਵੀ, ਹੈ ਨਾ। ਸੋ ਸਾਰਾ ਕੁਛ ਇਹਨਾਂ ਨੂੰ ਚੱਲਣਾ ਪੈ ਰਿਹਾ। ਇਹ ਉਹੀ ਕੁਛ ਹੈ ਜੋ ਕੁਛ ਪਹਿਲਾਂ ਕੈਪਟਨ ਤੇ ਅਕਾਲੀਆਂ ਨੇ ਵੀ ਚੱਲਿਆ। ਹੁਣ ਇਸ ਮਸਲੇ ਦੇ ਉੱਤੇ ਲਗਾਤਾਰ ਪਿਛਲੇ 2 ਦਿਨਾਂ ਤੋਂ ਪਿਓ ਪੁੱਤੋਂ ਪੁੱਛਗਿੱਛ ਹੋ ਰਹੀ ਹੈ। ਔਰ ਇਹ ਤੁਹਾਨੂੰ ਮਤਲਬ ਕਿ ਸਮਝਣ ਦੀ ਲੋੜ ਹੈ ਕਿ ਤਿੰਨੋਂ ਘਟਨਾਵਾਂ ਕੇਂਦਰ ਦੇ ਵਿੱਚ ਨੇ। ਚਾਹੇ ਉਹ ਬਰਗਾੜੀ ਵਿਖੇ ਵਾਪਰਿਆ, ਮਤਲਬ ਕਿ ਜਿਹੜੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਦੀ ਬੇਅਦਬੀ ਦੀ ਘਟਨਾ ਸਾਹਮਣੇ ਆਉਂਦੀ ਹੈ, ਉਸ ਤੋਂ ਬਾਅਦ ਬਾਈਬਲ ਕਲਾਂ ਗੋਲੀ ਕਾਂਡ ਸਾਹਮਣੇ ਆਉਂਦਾ, ਕੋਟਕਪੂਰਾ ਗੋਲੀ ਕਾਂਡ ਹੁੰਦਾ। ਸੋ ਇਹ ਸਾਰੀਆਂ ਘਟਨਾਵਾਂ ਨੂੰ ਇੱਕੋ ਕੜੀ 'ਚ ਰੱਖ ਕੇ ਦੇਖਣ ਦੀ ਲੋੜ ਹੈ ਕਿ ਇਹਨਾਂ ਤਿੰਨੇ ਘਟਨਾਵਾਂ ਨੂੰ ਕੇਂਦਰ 'ਚ ਰੱਖ ਜਦੋਂ ਦੇਖੋਗੇ ਤਾਂ ਸਾਹਮਣੇ ਆਉਂਦਾ ਕਿ 7 ਸਾਲ ਬੀਤਣ ਦੇ ਬਾਵਜੂਦ ਵੀ ਕੋਈ ਗੱਲ ਤਣ ਪੱਤਣ ਨਾ ਲੱਗੇ। 8-8 9 ਸਿੱਟ ਬਣਨੀ ਹੁਣ ਤਾਂ ਵੀ ਗੱਲ ਤਣ ਪੱਤਣ ਨਾ ਲੱਗੇ। ਜਾਂਚ ਕਮੇਟੀਆਂ ਜੀ ਅਕਾਲੀਆਂ ਦੇ ਸਮੇਂ 'ਚ ਅੱਡ ਬਣ ਗਈਆਂ, ਇਹਨਾਂ ਦੇ ਟਾਈਮ 'ਚ ਅੱਡ ਬਣ ਗਈਆਂ, ਕੈਪਟਨ ਉਹਨਾਂ ਦੇ ਟਾਈਮ 'ਚ, ਹੁਣ ਇਹਨਾਂ ਦੇ ਟਾਈਮ 'ਚ ਅੱਡ ਬਣ ਗਏ। ਕੈਪਟਨ ਦੇ ਟਾਈਮ 'ਚ ਤਾਂ ਕਿਸੇ ਸਮੇਂ ਥੋੜੇ ਧਿਆਨ 'ਚ ਹੋਵੇ ਸੈਣੀ ਤੋਂ ਲੈ ਕੇ ਉਮਰਾ ਨੰਗਲ ਤੱਕ ਕਟਹਿਰੇ 'ਚ ਵੀ ਖੜੇ ਕਰ ਲਏ ਸੀ ਜੀ। ਉਹਦੇ ਬਾਵਜੂਦ ਵੀ ਮਤਲਬ ਕਿ ਗੱਲ ਕਿੱਥੇ ਖੜੀ ਹੈ। ਸੋ ਇਸ ਲਈ ਹੁਣ ਜਦੋਂ ਮਤਲਬ ਕਿ ਅੱਜ ਜਿਹੜੀ 14 ਤਰੀਕ ਹੈ, ਅੱਜ ਦੇ ਦਿਨ ਇਹ ਗੋਲੀਕਾਂਡ ਵਾਪਰਿਆ ਸੀ ਜੀ 2015 ਦੇ ਵਿੱਚ, ਤੇ ਜਿੱਥੇ 2 ਨੌਜਵਾਨ ਮਤਲਬ ਕਿ ਉਸ ਪੁਲਿਸ ਦੀ ਗੋਲੀ ਦਾ ਸ਼ਿਕਾਰ ਹੁੰਦੇ ਨੇ। ਤੇ ਗੋਲੀ ਉਹ ਕਹਿੰਦੇ ਕਿ ਪੁਲਿਸ ਵੀ ਅਣਪਛਾਤੀ ਸੀ ਤੇ ਗੋਲੀਆਂ ਵੀ ਅਣਪਛਾਤੀਆਂ ਸੀ, ਹੈ ਨਾ। ਤੇ ਉਸ ਮਸਲੇ ਨੂੰ ਲੈ ਕੇ ਉਸ ਸਮੇਂ ਦੇ ਗ੍ਰਹਿ ਮੰਤਰੀ ਹੋਣ ਦੇ ਨਾਤੇ, ਉਸ ਸਮੇਂ ਦੇ ਮੁੱਖ ਮੰਤਰੀ ਹੋਣ ਦੇ ਨਾਤੇ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਬਾਦਲ ਵੀ ਨਿਸ਼ਾਨੇ ਤੇ ਰਹੇ। ਉਸ ਸਮੇਂ ਉਮਰਾ ਨੰਗਲ ਤੋਂ ਲੈ ਕੇ ਸਮੇਤ ਸੈਣੀ ਤੱਕ ਨਿਸ਼ਾਨੇ ਤੇ ਰਹੇ। ਪਰ ਉਸ ਸਮੇਂ ਜੀ ਬਾਦਲ ਸਰਕਾਰ ਕਹਿੰਦੀ ਅਸੀਂ ਜਾਂਚ ਕਰਾ ਰਹੇ ਹਾਂ ਜੀ, ਜਾਂਚ ਚੋਂ ਕੁਛ ਨਹੀਂ ਨਿਕਲਿਆ। ਲੋਕਾਂ ਨੂੰ ਇਹਨਾਂ ਤੇ ਭਰੋਸਾ ਉੱਠ ਗਿਆ ਤੇ ਉਸ ਭਰੋਸਗੀ ਨੂੰ ਕੈਸ਼ ਕਰਨ ਦੇ ਲਈ ਕੈਪਟਨ ਅਮਰਿੰਦਰ ਸਾਹਮਣੇ ਆ ਗਏ ਤੇ ਉਹਨਾਂ ਨੇ ਰਾਜਨੀਤਿਕ ਰੋਟੀਆਂ ਸੇਕੀਆਂ ਇਸ ਦੇ ਉੱਤੇ ਵੀ। ਮਤਲਬ ਇਹ ਵੀ ਇੱਕ ਤਰ੍ਹਾਂ ਦੀ ਬੇਅਦਬੀ ਹੈ ਕਿ ਤੁਸੀਂ ਗੁਰੂ ਗ੍ਰੰਥ ਸਾਹਿਬ ਦੀ ਆੜ 'ਚ ਵੋਟਾਂ ਲਈਆਂ, ਤੁਸੀਂ ਉਸ ਬੇਅਦਬੀ ਕਾਂਡ ਨੂੰ ਆਪਣੀ ਰਾਜਨੀਤਿਕ ਹਥਿਆਰ ਵਜੋਂ ਵਰਤਿਆ ਜੀ। ਕੀ ਇਹ ਬੇਅਦਬੀ ਨਹੀਂ? ਤੇ ਗੁਰੂ ਦੇ ਨਾਂ ਦੇ ਉੱਤੇ ਤੁਸੀਂ ਲੋਕਾਂ ਨਾਲ ਭਰੋਸਾ ਲੈ ਕੇ, ਲੋਕਾਂ ਦੀਆਂ ਵੋਟਾਂ ਲੈ ਕੇ ਧੋਖਾ ਕੀਤਾ, ਕੀ ਇਹ ਬੇਅਦਬੀ ਨਹੀਂ? ਜੀ। ਤੇ ਦੂਸਰੇ ਪਾਸੇ ਉਸ ਤੋਂ ਬਾਅਦ ਜਦੋਂ ਮਤਲਬ ਕਿ ਸਾਰਾ ਕੁਛ ਹੋਇਆ, ਉਹਨਾਂ ਦੇ ਟਾਈਮ 'ਚ ਕੁੰਵਰ ਵਿਜੇ ਪ੍ਰਤਾਪ ਨੂੰ ਇੱਕ ਵੱਖਰੀ ਪਹਿਲੂ ਦੀ ਜਾਂਚ ਵੀ ਸੌਂਪੀ ਗਈ। ਉਹਨਾਂ ਨੇ ਕਾਫੀ ਕੁਝ ਤੱਥ ਵੀ ਸਾਹਮਣੇ ਲਿਆਂਦੇ। ਹੁਣ ਉਹ ਵੀ ਸਵਾਲਾਂ ਦੇ ਘੇਰੇ 'ਚ ਵੀ ਆਉਂਦੇ ਨੇ, ਦੂਏ ਪਾਸੇ ਵੀ ਜਾਂਦੇ ਨੇ, ਤੇ ਇੱਧਰ ਉਹ ਪਾਰਟੀ ਬਦਲ ਕੇ ਰਾਜਨੀਤੀ 'ਚ ਵੀ ਆ ਜਾਂਦੇ ਨੇ, MLA ਬਣ ਜਾਂਦੇ ਨੇ। ਪਰ ਫਾਈਲਾਂ ਕਿਸੇ ਦੀਆਂ ਨਹੀਂ ਖੁੱਲਦੀਆਂ ਤੇ ਕੋਈ ਅਜੇ ਤੱਕ 7 ਸਾਲਾਂ ਦੇ ਵਿੱਚ ਕੋਈ ਵੀ ਦੋਸ਼ੀ ਮਤਲਬ ਕਰਾਰ ਦੇਣ ਵਾਲੀ ਸਥਿਤੀ 'ਚ ਨਹੀਂ ਆਉਂਦਾ। ਪਰ ਹੁਣ ਪਿਛਲੇ ਦਿਨਾਂ ਤੋਂ ਜਦੋਂ ਮਾਨ ਸਰਕਾਰ ਨੂੰ ਘੇਰਾਬੰਦੀ ਹੋਣ ਲੱਗੀ, ਮਾਨ ਸਰਕਾਰ ਨੂੰ ਸਵਾਲ ਪੁੱਛੇ ਜਾਣ ਲੱਗੇ ਕਿ ਭਾਈ ਤੁਸੀਂ ਕੀ ਕਰ ਰਹੇ ਹੋ, ਤੁਸੀਂ ਦੱਸੋ ਜੀ। ਤਦ ਭਗਵੰਤ ਮਾਨ ਨੇ ਪੰਜਾਬ ਦੀ ਵਿਧਾਨ ਸਭਾ 'ਚ ਖੜ ਕੇ ਵੀ ਦਮ ਭਰਨ ਦੀ ਕੋਸ਼ਿਸ਼ ਕੀਤੀ ਕਿ ਅਸੀਂ ਇਨਸਾਫ ਦੇਵਾਂਗੇ, ਕਿ ਮਾਮਲਾ ਕੋਰਟ 'ਚ ਹੈ, ਇਸ ਲਈ ਲੰਮਾ ਸਮਾਂ ਲੱਗ ਜਾਂਦਾ। ਸੋ ਰੈਲੀਆਂ 'ਚ ਜਾ ਕੇ ਬੋਲਣਾ ਪ੍ਰਵੀਨ ਜੀ ਹੋਰ ਗੱਲ ਆ,
ਤੇ ਜਦੋਂ ਸੱਤਾ ਹੱਥ ਆਉਂਦੀ ਆ ਫਿਰ ਪਤਾ ਲੱਗਦਾ ਕਿ ਕਿੱਧਰੋਂ ਤੁਹਾਨੂੰ ਕੜਿੱਕੀ ਪਈ ਹੋਈ ਆ, ਕਿਹਦੀ ਤੁਸੀਂ ਮਲਾਜੇਦਾਰੀ ਪਗਾਉਨੇ ਹੋ, ਫਿਰ ਪਤਾ ਲੱਗਦਾ। ਸੋ ਇਹ ਸਰਕਾਰਾਂ, ਇਹ ਲੀਡਰ, ਇਹ ਅਫਸਰਸ਼ਾਹੀ ਮਲਾਜੇਦਾਰੀਆਂ ਪਗਾਉਂਦੀਆਂ ਨੇ। ਉਹ ਮਲਾਜਾ ਗੁਰੂ ਸਾਹਿਬ ਨਾਲ ਨਹੀਂ ਪਗਾਇਆ ਗਿਆ ਜੀ, ਉਹ ਮਲਾਜੇਦਾਰੀ ਗੁਰੂ ਗ੍ਰੰਥ ਸਾਹਿਬ ਨਾਲ, ਗੁਰੂ ਸਾਹਿਬ ਨੂੰ ਗੁਰੂ ਮੰਨਣ ਵਾਲੀਆਂ ਧਿਰਾਂ ਨਾਲ ਨਹੀਂ ਮਲਾਜਾ ਪਗਾਇਆ ਗਿਆ। ਮਲਾਜਾ ਪਗਾਇਆ ਜਾ ਰਿਹਾ ਅਫਸਰਸ਼ਾਹੀ ਨੂੰ ਬਚਾਉਣ ਲਈ, ਮਲਾਜਾ ਪਗਾਇਆ ਜਾ ਰਿਹਾ ਪੁਲਿਸ ਤੰਤਰ ਨੂੰ ਬਚਾਉਣ ਲਈ, ਮਲਾਜਾ ਪਗਾਇਆ ਜਾ ਰਿਹਾ ਲੀਡਰਾਂ ਦੀ ਚਮੜੀ ਬਚਾਉਣ ਦੇ ਲਈ। ਸੋ ਇਸ ਲਈ ਇੱਥੇ ਤੱਕ ਦਿਨ ਆਏ ਨੇ, ਨਹੀਂ ਤਾਂ ਇਹ ਸਵਾਲ ਨਹੀਂ ਪਾਇਆ ਹੁੰਦਾ ਕਿ ਇਸ ਮਾਮਲੇ ਨੂੰ ਤੇਜ਼ੀ ਨਾਲ ਹੱਲ ਕਿਉਂ ਨਹੀਂ ਕੀਤਾ ਗਿਆ, ਕਿ ਜਿੰਨੀਆਂ ਜਾਂਚ ਰਿਪੋਰਟ ਹੋਈਆਂ ਉਹ ਸਾਰੀਆਂ ਇੱਕ ਸਿਰੇ ਤੇ ਕਿਉਂ ਨਹੀਂ ਪਹੁੰਚਦੀਆਂ ਜੀ। ਇਹਦਾ ਮਤਲਬ ਸਾਰੀਆਂ ਹੀ ਜਾਂਚ ਗਲਤ ਹੈ। ਜਿੰਨੀਆਂ ਸਿੱਟ ਬੈਠੀਆਂ, ਜੇਕਰ ਉਹ ਸਾਰੀਆਂ ਇਮਾਨਦਾਰੀ ਨਾਲ ਜਾਂਚ ਕਰਦੀਆਂ ਤਾਂ ਦੋਸ਼ੀ ਤਾਂ ਇੱਕੋ ਧਿਰ ਹੋਏਗੀ ਨਾ ਕੋਈ ਜੀ, ਤੇ ਉਹ ਉਸੇ ਸਿਰੇ ਤੱਕ ਕਿਉਂ ਨਹੀਂ ਪਹੁੰਚੀ? ਸਾਰਿਆਂ ਦੀ ਜਾਂਚ ਵੱਖੋ-ਵੱਖ ਪਹਿਲੂਆਂ ਤੇ ਕਿਉਂ ਤੁਰੀ ਰਹੀ? ਇਹਦਾ ਮਤਲਬ ਸਾਰੀਆਂ ਜਾਂਚ ਧਿਰਾਂ ਕਿਸੇ ਤਰ੍ਹਾਂ ਤੋਂ ਪ੍ਰਭਾਵਿਤ ਨੇ ਜਾਂ ਨਲਾਇਕ ਨੇ ਜੀ। ਤੇ ਫਿਰ ਹੁਣ ਜਦੋਂ ਫਿਰ ਬਰਸੀ ਆਈ ਇਸ ਗੋਲੀकांड ਦੇ ਦਿਨ ਨੂੰ ਲੈ ਕੇ ਬਰਗਾੜੀ ਵਿਖੇ ਅੱਜ ਵੱਡਾ ਇਕੱਠ ਹੈ ਤੇ ਪੁਲਿਸ ਨੂੰ, ਪੰਜਾਬ ਦੀ ਸਰਕਾਰ ਨੂੰ ਇਹ ਸੂਚਨਾਵਾਂ ਮਿਲ ਰਹੀਆਂ ਨੇ ਕਿ ਅੱਜ ਉੱਥੇ ਵੱਡੀ ਗਿਣਤੀ 'ਚ ਪੰਜਾਬ ਦੀ ਸੰਗਤ ਪਹੁੰਚ ਸਕਦੀ ਆ। ਉਹਦੇ ਵਿੱਚ ਖਾਸ ਕਰਕੇ ਮਾਝਾ ਖੇਤਰ ਤਾਂ ਪੂਰਾ ਹੀ ਜੀ, ਤੇ ਮਾਲਵੇ ਤੇ ਦੁਆਬੇ ਤੋਂ ਵੀ ਵੱਡਾ ਇਕੱਠ ਜਾਣ ਦੀ ਉਮੀਦ ਆ। ਸੋ ਮੀਡੀਆ ਦੀ ਵੀ ਉੱਥੇ ਵੱਡੀ ਮਤਲਬ ਕਿ ਪਹੁੰਚ ਰਹਿਣੀ ਆ। ਇਸ ਨੂੰ ਧਿਆਨ 'ਚ ਰੱਖਦਿਆਂ ਭਗਵੰਤ ਮਾਨ ਦੀ ਸਰਕਾਰ ਨੂੰ ਲੱਗਿਆ ਕਿ ਉੱਥੇ ਜਿਹੜੀ ਸਟੇਜ ਤੋਂ ਤਕਰੀਰਾਂ ਹੋਣ ਉਹ ਬਦਕੋਹੀ ਬਾਦਲਾਂ ਦੀ ਤਾਂ ਹੋਵੇ ਠੀਕ ਆ, ਕੈਪਟਨ ਦੀ ਤਾਂ ਹੋਵੇ ਠੀਕ ਆ, ਸਾਡੀ ਨਾ ਹੋਵੇ ਜੀ। ਤੇ ਅਫਸਰਾਂ ਨੇ ਤੇ ਲੀਡਰਾਂ ਨੇ ਸਮਝਾਇਆ ਕਿ ਜਨਾਬ ਐ ਕਿਵੇਂ ਹੋ ਸਕਦਾ, ਹੁਣ 6 ਮਹੀਨੇ ਹੋ ਗਏ, ਤੁਸੀਂ ਕਿਹੜੀ ਡਿੰਗ ਪੱਟ ਲਈ, ਤੁਸੀਂ ਕਿਹੜੀ ਮੱਲ ਮਾਰ ਲਈ, ਤੁਸੀਂ ਕਿਹਨੂੰ ਕਟਹਿਰੇ 'ਚ ਖੜਾ ਕਰ ਲਿਆ, ਇਸ ਲਈ ਬਦਖੋਈ ਤਾਂ ਤੁਹਾਡੀ ਵੀ ਨਾਲੇ ਹੋਣੀ ਆ। ਉਹ ਕਹਿੰਦੇ ਫਿਰ ਇਹਦਾ ਫਾਰਮੂਲਾ, ਇਹ ਅਫਸਰਾਂ ਨੇ ਹੀ ਦਿੱਤਾ ਫਾਰਮੂਲਾ ਫਿਰ ਮਾਨ ਸਾਹਿਬ ਨੂੰ ਜੀ, ਕਿ ਐਂ ਕਰੋ ਜੀ ਲਗਾਤਾਰ 2 ਦਿਨ ਬੁਲਾ ਲਓ ਪਿਓ ਪੁੱਤ ਨੂੰ ਜੀ। ਤੇ ਫਿਰ ਪਹਿਲਾਂ ਬਾਦਲ ਸਾਹਿਬ ਨੂੰ ਬੁਲਾ ਲਿਆ। ਬਾਦਲ ਸਾਹਿਬ ਕਹਿੰਦੇ ਮੈਂ ਤਾਂ ਭਾਈ ਬਿਮਾਰ ਆ, ਪਰ ਇਹ ਗੁਰੂ ਸਾਹਿਬ ਦਾ ਮਾਮਲਾ ਇਸ ਲਈ ਮੈਨੂੰ ਬੜੀ ਫਿਕਰ ਆ, ਤੇ ਲਓ ਜੀ ਮੈਂ ਆ ਜਾਨਾ। ਤੇ ਇੱਧਰ ਸੁਖਬੀਰ ਬਾਦਲ ਜੀ ਵੀ ਕਹਿੰਦੇ ਇਸ ਮਸਲੇ ਦੀ ਰਾਜਨੀਤੀ ਨਾ ਕਰੋ, ਇਹ ਸਾਡੀਆਂ ਭਾਵਨਾ ਨਾਲ ਜੁੜਿਆ ਮਾਮਲਾ ਹੈ, ਸਾਡੇ ਧਰਮ ਨਾਲ ਜੁੜਿਆ ਮਾਮਲਾ ਹੈ, ਇਸ ਲਈ 1 ਦਿਨ ਛੱਡੋ, ਜਿੱਦਣ ਬੁਲਾਊਗੀ ਸਿੱਟ ਮੈਂ ਉਦਣ ਹਾਜ਼ਰ ਹੋਊਂਗਾ। 3 ਘੰਟੇ ਛੱਡੋ, ਕਹਿੰਦੇ 30 ਘੰਟੇ ਪੁੱਛਗਿੱਛ ਕਰ ਲਓ ਮੇਰੇ ਤੋਂ, ਜਿਹੜਾ ਸਵਾਲ ਪੁੱਛੋਗੇ ਉਹਦਾ ਜਵਾਬ ਦਊਂਗਾ, ਮੈਂ ਦੁਬਾਰਾ ਵੀ ਆਊਂਗਾ। ਹੁਣ ਸਾਰਿਆਂ ਨੂੰ ਹੀ ਮਤਲਬ ਕਿ ਪੰਥ ਵੀ ਪਿਆਰਾ ਹੋ ਗਿਆ, ਗੁਰੂ ਵੀ ਪਿਆਰਾ ਹੋ ਗਿਆ, ਬੇਅਦਬੀ ਦੇ ਕਾਰਨ ਨਾਲ ਦੁੱਖ ਵੀ ਪਹੁੰਚ ਗਿਆ, ਪਰ ਜਦ ਸਰਕਾਰਾਂ ਸੀ ਤਦ ਮਸਲੇ ਨਹੀਂ ਹੱਲ ਹੋਏ। ਸੋ ਇਸ ਲਈ ਹੁਣ ਇਹ ਡੈਮੇਜ ਕੰਟਰੋਲ ਆ ਮਾਨ ਸਰਕਾਰ ਦਾ। ਮਾਨ ਸਰਕਾਰ ਉੱਥੇ ਅੱਜ ਆਪਣੇ ਖਿਲਾਫ ਨਾਅਰੇਬਾਜ਼ੀ ਤੋਂ, ਆਪਣੇ ਖਿਲਾਫ ਤਕਰੀਰਾਂ ਤੋਂ, ਆਪਣੇ ਖਿਲਾਫ ਬਹਿਸ ਤੋਂ ਬਚਣ ਦੇ ਲਈ ਉਹਨਾਂ ਨੇ ਲਗਾਤਾਰ 2 ਦਿਨ ਸਿੱਟ ਨੂੰ ਲਾਈ ਰੱਖਿਆ ਕਿ ਭਾਈ ਬੁਲਾਓ ਤੇ ਪੁੱਛਗਿੱਛ ਕਰੋ। ਪਰ ਇਹ ਸੱਚਾਈ ਹੈ ਕਿ ਇਸ ਮਸਲੇ ਦੇ ਉੱਤੇ ਹੁਣ ਉਸੇ ਕਟਹਿਰੇ ਦੇ ਵਿੱਚ, ਲੋਕ ਕਚਹਿਰੀ ਦੇ ਵਿੱਚ ਅੱਜ ਜਿੱਥੇ ਬਾਦਲਾਂ ਦੀ ਸਰਕਾਰ ਖੜੀ ਆ, ਜਿੱਥੇ ਕੈਪਟਨ ਦੀ ਸਰਕਾਰ ਖੜੀ ਆ, ਜਿੱਥੇ ਚੰਨੀ ਦਾ ਦੌਰ ਖੜਾ, ਉੱਥੇ ਹੀ ਮਾਨ ਦਾ ਦੌਰ ਵੀ ਬਰਾਬਰ ਖੜਾ। ਤੇ ਅਜੇ ਕਿਸੇ ਪਾਸੇ ਵੀ ਤਣ ਪੱਤਣ ਲੱਗਦੀ ਗੱਲ ਨਜ਼ਰ ਨਹੀਂ ਆਉਂਦੀ। ਜੇਕਰ ਸੱਚਮੁੱਚ ਮਾਨ ਸਰਕਾਰ ਇਸ ਗੱਲ ਨੂੰ ਲੈ ਕੇ ਗੰਭੀਰ ਹੁੰਦੀ ਤਾਂ ਘੱਟੋ ਘੱਟ ਕੁੰਵਰ ਵਿਜੇ ਪ੍ਰਤਾਪ ਤੇ ਜਿਹਦੇ ਪਰ ਲੋਕ ਵਿਸ਼ਵਾਸ ਪ੍ਰਗਟਾਉਂਦੇ ਸੀ ਉਹਨੂੰ ਮੂਹਰੇ ਲਾ ਕੇ ਤੁਰਦੇ ਜੀ, ਕਿ ਭਾਈ ਇਸ ਮਾਮਲੇ ਤੂੰ ਤਾਂ ਮੂਹਰੇ ਚੱਲ। ਇਸ ਮਾਮਲੇ ਦੇ ਵਿੱਚ ਘੱਟੋ ਘੱਟ ਹੋਰ ਨਹੀਂ ਕੁਲਤਾਰ ਸੰਧਵਾਂ ਦੀਆਂ ਸੇਵਾਵਾਂ ਲੈਂਦੇ ਕਿ ਭਾਈ ਤੁਹਾਡਾ ਖੇਤਰ ਵੀ ਪੈਂਦਾ ਹੈ, ਤੁਹਾਡਾ ਦਾਇਰਾ ਵੀ ਪੈਂਦਾ, ਤੁਹਾਡੀ ਸੋਚ ਵੀ ਮਿਲਦੀ ਹੈ, ਲਓ ਤੁਸੀਂ ਸੰਭਾਲੋ ਪਾਰਟੀ ਵੱਲੋਂ, ਸਰਕਾਰ ਵੱਲੋਂ ਮੋਰਚਾ, ਤੁਰੋ ਕਿੱਧਰ ਨੂੰ ਤੁਰਨਾ। ਪਰ ਕਿਸੇ ਪਾਸੇ ਗੱਲ ਵੱਧਦੀ ਤਾਂ ਦਿਖੇ। ਸਵਾਲ ਇਹ ਨਹੀਂਗਾ ਕਿ ਹਾਂ ਬਾਦਲੇ ਦੋਸ਼ੀ ਨੇ, ਸਵਾਲ ਇਹ ਨਹੀਂਗਾ ਕਿ ਉਸ ਸਮੇਂ ਦੇ ਅਫਸਰਾਂ ਨੇ ਕਤਾਈ ਕੀਤੀ ਆ, ਸਵਾਲ ਇਹ ਹੈ ਕਿ ਤੁਸੀਂ ਅਸਲ ਦੋਸ਼ੀਆਂ ਨੂੰ ਫੜਨ ਤੱਕ ਜਾ ਰਹੇ ਹੋ, ਤੁਸੀਂ ਉਹਨਾਂ ਨੂੰ ਕਟਹਿਰੇ 'ਚ ਖੜਾ ਕਰਨ ਤੱਕ ਜਾ ਰਹੇ ਹੋ। ਸੋ 7 ਸਾਲ ਬੀਤਣ ਤੇ ਵੀ ਜੇਕਰ ਅਜੇ ਤੱਕ ਨਕਸ਼ਾ ਨਹੀਂ ਬਣਿਆ, ਜਦੋਂ ਪੁਲਿਸ ਦੇ ਮਤਲਬ ਕੋਈ ਕਾਰਵਾਈ ਹੁੰਦੀ ਹੈ ਪ੍ਰਵੀਨ ਜੀ, ਕੋਈ ਚੋਰੀ ਹੋ ਗਈ, ਕੋਈ ਡਕੈਤੀ ਹੋ ਗਈ, ਕੋਈ ਲੁੱਟ ਖੋਹ ਹੋ ਗਈ, ਤਾਂ ਸਭ ਤੋਂ ਪਹਿਲਾਂ ਸਕੈਚ ਬਣਾਇਆ ਜਾਂਦਾ ਜੀ। ਤੇ 7 ਸਾਲਾਂ 'ਚ ਇਹ ਸਿੱਟ ਇੰਨੀਆਂ 7-8 ਸਿੱਟ ਬੈਠੀਆਂ, ਜਾਂਚ ਕਮੇਟੀਆਂ ਬਣੀਆਂ, ਰਿਪੋਰਟਾਂ ਆਈਆਂ, ਸਰਕਾਰਾਂ 4-4 ਮੁੱਖ ਮੰਤਰੀ ਆਏ, ਪਰ ਅਜੇ ਤੱਕ ਸਕੈਚ ਵੀ ਨਹੀਂ ਬਣ ਸਕਿਆ। ਇਹਦਾ ਮਤਲਬ ਤਾਂ ਤੁਸੀਂ ਉਸ ਪਹਿਲੂ ਤੱਕ ਜਾਣਾ ਹੀ ਨਹੀਂ ਚਾਹੁੰਦੇ। ਸੋ ਇਸ ਲਈ ਇਹ ਸਾਰੀਆਂ ਧਿਰਾਂ ਇਸ ਮਸਲੇ ਨੂੰ ਲਟਕਾਉਣਾ ਵੀ ਚਾਹੁੰਦੀਆਂ ਨੇ, ਔਰ ਹੋ ਸਕਦਾ ਮਾਨ ਸਰਕਾਰ ਨੂੰ ਵੀ ਲੱਗਦਾ ਹੋਵੇ ਕਿ 24 ਦੇ ਨੇੜੇ ਜਾ ਕੇ ਕੋਈ ਬੜਾ ਕਦਮ ਪੱਟ ਲਈਏ, 27 ਦੇ ਨੇੜੇ ਜਾ ਕੇ ਕੋਈ ਬੜਾ ਕਦਮ ਪੱਟ ਲਈਏ। ਸੋ ਸਾਰੀਆਂ ਧਿਰਾਂ ਇਹ 'ਚੋਂ ਰਾਜਨੀਤਿਕ ਰੋਟੀਆਂ ਸੇਕ ਰਹੀਆਂ ਨੇ। ਕੋਈ ਗੱਲ ਨਹੀਂ, ਉਹ ਉੱਪਰ ਵਾਲਾ ਤਾਂ ਦੇਖਦਾ ਫਿਰ ਜੀ। ਬਿਲਕੁਲ ਜੀ, ਆਪਾਂ ਅਗਲੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ, ਤੇ ਗੱਲ ਕਰੀਏ ਇੱਕ ਹੋਰ ਅਹਿਮ ਮਸਲੇ ਦੀ, AIG ਦੇ ਮਾਮਲੇ ਦੀ, ਆਸ਼ੀਸ਼ ਕਪੂਰ ਦੇ ਮਾਮਲੇ ਦੀ। ਬੀਬੀ ਨੇ ਬੜੇ ਸੰਗੀਨ ਦੋਸ਼ ਲਾਏ, ਉਹ ਕਹਿੰਦੇ ਜਿਸਮਾਨੀ ਸ਼ੋਸ਼ਣ ਦੇ ਦੋਸ਼ ਵੀ ਲਾਏ, ਹਾਲਾਂਕਿ ਵਿੱਚ ਕੰਸੈਂਟ ਦਾ ਵੀ ਜ਼ਿਕਰ ਆਉਂਦਾ ਰਿਹਾ। ਇਸ ਮਾਮਲੇ ਦੇ ਵਿੱਚ 1 ਕਰੋੜ ਰੁਪਏ ਦਾ ਜ਼ਿਕਰ ਆਇਆ ਕਿ ਬਈ ਇਹਨੇ ਸਾਡੇ ਤੋਂ ਲਿਆ, ਤੇ
ਹੁਣ ਇਸੇ ਮਾਮਲੇ ਦੇ ਵਿੱਚ ਈਡੀ ਤੇ ਇਨਕਮ ਟੈਕਸ ਦੀ ਵੀ ਐਂਟਰੀ ਹੋ ਗਈ ਹੈ ਜੀ। ਬਿਲਕੁਲ ਪ੍ਰਵੀਨ ਜੀ, ਜਦੋਂ ਇਹ ਪਹਿਲੇ ਦਿਨ ਮਾਮਲਾ ਸਾਹਮਣੇ ਆਇਆ, ਖਾਸ ਕਰਕੇ ਕੈਪਟਨ ਦੀ ਸਰਕਾਰ ਸਮੇਂ ਇਹ ਮਾਮਲਾ ਸਾਹਮਣੇ ਆਇਆ ਸੀ। ਜੀ ਜੀ ਜੀ। ਉਸ ਸਮੇਂ ਜਦੋਂ ਮਤਲਬ ਆਈਜੀ ਕਪੂਰ ਤੈਨਾਤ ਸੀਗੇ ਤੇ ਉਹ ਬੀਬੀ ਨੂੰ ਜੇਲ੍ਹ ਚੋਂ, ਅੰਮ੍ਰਿਤਸਰ ਜੇਲ੍ਹ ਚੋਂ ਨਾਲ ਤਾਲਮੇਲ ਹੋਣਾ ਤੇ ਫਿਰ ਉਹਨੂੰ ਘੁਮਾਉਣਾ ਫਿਰਾਉਣਾ ਵੀ, ਉਹਦੇ ਨਾਂ ਤੇ ਸ਼ੋਪਿੰਗ ਕਰਾਉਣਾ ਵੀ, ਉਹਨੂੰ ਪੁਲਿਸ ਦੀਆਂ ਸਹੂਲਤਾਂ ਵੀ ਦੇਣੀਆਂ ਤੇ ਤੈਨੂੰ ਰਿਹਾ ਕਰਾ ਦਾਂਗੇ। ਬਾਅਦ ਚੋਂ ਕਹਿੰਦੇ ਜੀ ਕਰੋੜਾਂ ਹੜੱਪਣ ਦੇ ਲਈ ਉਹਨੂੰ ਝੂਠੇ ਕੇਸ 'ਚ ਫਸਾ ਲਿਆ ਜੀ। ਹੁਣ ਉਹ ਕਹਿੰਦੀ ਮੇਰੇ ਨਾਲ ਜੇਲ੍ਹ ਦੇ ਅੰਦਰ ਵੀ ਸ਼ੋਸ਼ਣ ਹੁੰਦਾ ਰਿਹਾ, ਜੇਲ੍ਹ ਦੇ ਬਾਹਰ ਵੀ ਸ਼ੋਸ਼ਣ ਹੁੰਦਾ ਰਿਹਾ, ਮੇਰੇ ਮਾਂ ਨੂੰ ਵੀ ਠੱਗ ਲਿਆ, ਉਹਨਾਂ ਨਾਲ ਵੀ ਠੱਗੀ ਕੀਤੀ। ਇਹਦੇ ਵਿੱਚ ਇੰਸਪੈਕਟਰ ਉਸ ਸਮੇਂ ਦਾ ਜ਼ੀਰਕਪੁਰ ਥਾਣੇ ਵਾਲਾ ਉਹ ਵੀ ਸ਼ਾਮਲ ਹੈ ਜੀ, ਜਿਹੜਾ ਅੱਜ ਕੱਲ੍ਹ DSP ਬਣ ਗਿਆ। 2 ਹੋਰ ਇੰਸਪੈਕਟਰਾਂ ਦੇ ਨਾਮ ਨੇ, ਇੱਕ ਅੱਜ ਕੱਲ੍ਹ ਉਹਨਾਂ 'ਚੋਂ ਵੀ DSP ਆ, ਕਹਿੰਦੇ ਉਹ ਵੀ ਵਿਦੇਸ਼ ਭੱਜ ਗਿਆ, ਅਤੇ ਦੂਆ ਜਿਹੜਾ ਇੰਸਪੈਕਟਰ ਤੋਂ DSP ਬਣਿਆ ਸੀ ਪਵਨ, ਉਹ ਅਜੇ ਹੱਥ ਨਹੀਂ ਆਇਆ। ਪਰ ਇਹ ਸਾਰਾ ਮਾਮਲਾ ਕੁੱਲ ਮਿਲਾ ਕੇ ਜਦੋਂ ਸਾਹਮਣੇ ਆਇਆ ਸੀ ਤਦ ਆਈਜੀ ਕਪੂਰ 2 ਮਾਮਲਿਆਂ 'ਚ ਕਰ ਰਹੇ ਸੀਗੇ। ਇੱਕ ਤਾਂ ਭਾਈ ਸ਼ੋਸ਼ਣ ਦਾ ਮਾਮਲਾ, ਸਰੀਰਕ ਸ਼ੋਸ਼ਣ ਦਾ, ਤੇ ਦੂਜਾ 1 ਕਰੋੜ ਦੀ ਵਸੂਲੀ ਦਾ ਮਾਮਲਾ, ਠੱਗੀ ਦਾ ਮਾਮਲਾ। ਸੋ ਇਸ ਪਹਿਲੂ ਤੋਂ ਜਾਂਚ ਸ਼ੁਰੂ ਹੋ ਕੇ ਕੈਪਟਨ ਸਰਕਾਰ ਦੇ ਸਮੇਂ ਕਿਸੇ ਸਮੇਂ ਇਹ ਜਾਂਚ ਕੁੰਵਰ ਵਿਜੇ ਪ੍ਰਤਾਪ ਦੇ ਹਵਾਲੇ ਸੀ, ਤੇ ਕੁੰਵਰ ਵਿਜੇ ਪ੍ਰਤਾਪ ਨੇ ਇਹਨਾਂ ਮਾਮਲਿਆਂ 'ਚ ਇਹਨੂੰ ਇੱਕ ਤਰ੍ਹਾਂ ਨਾਲ ਆਪਣੀ ਜਾਂਚ 'ਚ ਦੋਸ਼ੀ ਕਰਾਰ ਦਿੱਤਾ ਸੀ। ਪਰ ਅਚਾਨਕ ਖੇਡ ਬਦਲਦੀ ਆ ਤੇ ਉੱਥੋਂ ਕੁੰਵਰ ਵਿਜੇ ਪ੍ਰਤਾਪ ਨੂੰ ਹਟਾ ਕੇ ਹੋਰ ਅਫਸਰਾਂ ਨੂੰ ਲਾਇਆ ਜਾਂਦਾ, ਤੇ ਆਈਜੀ ਕਪੂਰ ਜੀ ਦੀ ਫਾਈਲ ਅੱਗੇ ਨਹੀਂ ਤੁਰਦੀ, ਮੁੜ ਕੇ ਜਾਂਚ ਕਿਸੇ ਤਰ੍ਹਾਂ ਪਤਾ ਨਹੀਂ ਲੱਗਦੀ, ਅੱਗੇ ਕੋਈ ਕਾਰਵਾਈ ਨਹੀਂ ਹੁੰਦੀ। ਠੰਡੇ ਵਾਸਤੇ ਕਿਉਂ ਪਾਈ, ਕਿਹਦੇ ਇਸ਼ਾਰੇ ਤੇ ਪਾਈ, ਕੈਪਟਨ ਸਾਹਿਬ ਕਿਉਂ ਚੁੱਪ ਕੀਤੇ, ਕੀ ਮਜਬੂਰੀ ਸੀ ਜਾਂ ਕਿਹੜੀ ਹਿੱਸੇਦਾਰੀ ਸੀ? ਸੋ ਇਹ ਸਵਾਲ ਖੜਾ ਉਦਾਂ ਹੀ। ਤੇ ਉਸ ਤੋਂ ਬਾਅਦ ਹੁਣ ਜਦੋਂ ਸਰਕਾਰ ਬਦਲੀ ਤੇ ਵਿਜੀਲੈਂਸ ਨੂੰ ਸਾਰੀਆਂ ਫਾਈਲਾਂ ਖੋਲ੍ਹਣ ਲਈ ਕਿਹਾ ਗਿਆ, ਤੇ ਉਹਨਾਂ 'ਚ ਆਈਜੀ ਕਪੂਰ ਵਾਲੀ ਫਾਈਲ ਵੀ ਖੁੱਲ੍ਹ ਗਈ। ਤੇ ਆਈਜੀ ਕਪੂਰ ਵਾਲੀ ਫਾਈਲ ਖੁੱਲੀ ਤਾਂ ਉਸ ਸਮੇਂ ਵੀ ਚਰਚਾ ਇਸੇ ਵਾਲੇ ਨਾਲ ਸਾਹਮਣੇ ਆਈ, ਸਰੀਰਕ ਸ਼ੋਸ਼ਣ ਤੋਂ ਲੈ ਕੇ 1 ਕਰੋੜ ਤੱਕ ਦੀ। ਤੇ ਮਾਮਲਾ ਵਿਜੀਲੈਂਸ ਨੇ ਜਦੋਂ ਪ੍ਰਵੀਨ ਜੀ ਫੋਲਣਾ ਸ਼ੁਰੂ ਕੀਤਾ ਕਿ 1 ਕਰੋੜ ਦੇ ਮਾਮਲੇ ਨੂੰ ਕਿਵੇਂ ਵਾਚਣਾ ਹੈ, ਉਹਦੇ ਲਈ ਦੀਆਂ ਜਾਇਦਾਦਾਂ ਦੀ ਜਦੋਂ ਉਹ ਫੀਤਾ ਲੈ ਕੇ ਮਿਣਤੀ ਤਣਤੀ ਵੀ ਵਿੱਚ ਕੀਤੀ ਕਿ ਭਾਈ ਜਾਂਚ ਤਾਂ ਕਰੀ 1 ਕਰੋੜ ਕਿੱਥੇ ਖਪਾਇਆ। ਜੀ ਜੀ। ਉਹ 1 ਕਰੋੜ ਲੱਭਣ ਤੁਰੇ ਸੀ, 15 ਕਰੋੜ ਦੀ ਪ੍ਰਾਪਰਟੀ ਲੱਭ ਗਈ। ਕੱਲੀ 15 ਕਰੋੜ ਦੀ ਪ੍ਰਾਪਰਟੀ ਨਹੀਂ ਲੱਭੀ, 1.5 ਕਿਲੋ ਤੋਂ ਵੱਧ ਸੋਨਾ ਤੇ ਡਾਇਮੰਡ ਦੇ ਗਹਿਣੇ ਲੱਭ ਗਏ ਜੀ। 1.5 ਕਿਲੋ ਤੋਂ ਵੱਧ ਜੀ। ਸੋ ਹੋਇਆ ਕੀ ਪ੍ਰਵੀਨ ਜੀ ਕਿ ਇਸ ਮਸਲੇ ਨੂੰ ਲੈ ਕੇ ਜਦੋਂ ਪੁਲਿਸ ਨੇ ਛਾਣਬੀਣ ਕੀਤੀ ਤਾਂ ਚੰਡੀਗੜ੍ਹ ਦੇ ਵਿੱਚ ਇੱਕ ਕੋਠੀ ਪਤਾ ਲੱਗਿਆ ਕਿ 88 ਸੈਕਟਰ ਦੇ ਵਿੱਚ, ਸੈਕਟਰ 88 ਜਿਹੜਾ ਚੰਡੀਗੜ੍ਹ ਮੋਹਾਲੀ ਹੁਣ ਇੱਕ ਟਰਾਈ ਸਿਟੀ ਵਜੋਂ ਜਾਣਿਆ ਜਾਂਦਾ, ਉੱਥੇ ਦੀ ਜਦੋਂ ਕੋਠੀ ਫਰੋਲੀ ਤਾਂ ਕਹਿੰਦੇ ਜੀ ਉਹ ਕੋਠੀ ਦੀ ਰਜਿਸਟਰੀ 88 ਲੱਖ 'ਚ ਕੀਤੀ ਹੋਈ ਆ। 88 ਸੈਕਟਰ ਦੀ ਕੋਠੀ, 88 ਲੱਖ ਦੀ ਰਜਿਸਟਰੀ। ਤੇ ਜਦੋਂ ਖੁੱਲੇ ਬਾਜ਼ਾਰ 'ਚ ਉਹਦਾ ਰੇਟ ਪਤਾ ਕੀਤਾ, ਕਹਿੰਦੇ ਜੀ 6 ਤੋਂ 8 ਕਰੋੜ ਰੇਟ ਬਣਦਾ ਇਹਦਾ। 6 ਤੋਂ 8 ਕਰੋੜ ਦੀ ਇੱਕ ਜਾਇਦਾਦ ਹੈ ਜੀ। ਅਜਿਹੀਆਂ 8 ਜਾਇਦਾਦਾਂ ਨੇ ਜਨਾਬ, ਤੇ 8 ਨਾਲ ਮੈਨੂੰ ਲੱਗਦਾ ਜ਼ਿਆਦਾ ਹੀ ਆਸ਼ੀਸ਼ ਕਪੂਰ ਜੀ ਦਾ ਪਿਆਰ ਹੈ। 88 ਸੈਕਟਰ, 88 ਮਤਲਬ ਕਿ ਲੱਖ ਦੀ ਰਜਿਸਟਰੀ ਤੇ 8 ਪ੍ਰਾਪਰਟੀਆਂ, ਤੇ ਉਹਦੀ ਬਾਜ਼ਾਰ ਦੇ ਵਿੱਚ ਕੀਮਤ ਵੀ ਕਹਿੰਦੇ 8 ਕਰੋੜ ਹੈ ਇੱਕ ਕੱਲੀ ਕੋਠੀ ਦੀ। ਉਹ ਸੋ 8 ਪ੍ਰਾਪਰਟੀਆਂ ਲੱਭੀਆਂ 15 ਕਰੋੜ ਦੀਆਂ, ਜਿਹਦੇ ਵਿੱਚੋਂ ਚੰਡੀਗੜ੍ਹ 'ਚ ਹੈ, ਜਿਹਦੇ ਵਿੱਚੋਂ ਮੋਹਾਲੀ 'ਚ ਹੈ, ਜਿਹਦੇ ਵਿੱਚ ਜ਼ੀਰਕਪੁਰ 'ਚ ਹੈ, ਜਿਹਦੇ ਵਿੱਚ ਪਟਿਆਲੇ 'ਚ ਹੈ, ਤੇ ਹੋਰ ਕੁਝ ਥਾਵਾਂ ਤੇ ਵੀ ਦੱਸੀਆਂ ਨੇ, ਲਹਿਰਾ ਗਾਗਾ 'ਚ ਵੀ ਦੱਸੀ ਜਾਂਦੀ ਹੈ। ਸੋ ਇਹਨਾਂ ਥਾਵਾਂ ਤੇ ਉਹਨਾਂ ਦੀਆਂ ਪ੍ਰਾਪਰਟੀਆਂ ਲੱਭੀਆਂ ਤੇ ਜਨਾਬ ਦੀ ਉਹਦੀ ਕੀਮਤ 15 ਕਰੋੜ ਬਣਦੀ ਹੈ। ਤੇ ਇਸ ਨੂੰ ਲੈ ਕੇ ਵਿਜੀਲੈਂਸ ਨੇ ਜਦੋਂ ਦੇਖਿਆ ਕਿ ਉਹ ਤੋਂ ਬਾਅਦ ਇਹਨਾਂ ਦਾ ਲੋਕਰ ਖੋਲਿਆ। ਹੁਣ ਇਹ ਲੋਕਰ ਦੇ ਵਿੱਚ ਵੀ ਉਹ ਬੀਬੀ ਦਾ ਮਾਮਲਾ ਨਾਲ ਜੁੜਿਆ। ਉਹ ਬੀਬੀ ਕਹਿੰਦੀ ਪਹਿਲਾਂ ਮੈਨੂੰ ਨਾਲ ਜਾ ਕੇ ਖੋਲਿਆ ਸੀਗਾ ਮੇਰੇ ਨਾਂ ਤੇ, ਉਹ ਕਹਿੰਦਾ ਨਾ ਮੈਂ ਤਾਂ ਆਪਣੇ ਕ੍ਰੈਡਿਟ ਕਾਰਡ ਤੋਂ ਗਹਿਣੇ ਖਰੀਦੇ ਹੋਏ ਨੇ, ਤੇ ਬੀਬੀ ਨੇ ਚੱਕ ਕੇ ਬਿੱਲ ਦੇ ਤੇ ਕਹਿੰਦੀ ਆ ਚੱਕੋ ਬਿੱਲ ਸਾਰੇ, ਗਹਿਣਿਆਂ ਦੀ ਵਸੂਲੀ ਵੀ ਕਿਤੋਂ ਕਰਾਈ ਹੈ, ਕਿਤੋਂ ਖਰੀਦਦਾਰੀ ਹੋਈ ਹੈ, ਕਿਤੋਂ ਆ ਚੱਕੋ। ਸੋ ਉਹਨੇ ਦੱਸਿਆ ਸੀਗਾ ਕਿ 1.5 ਕਿਲੋ ਦੇ ਗਹਿਣੇ ਨੇ, ਤੇ ਹੁਣ 1.25 ਕਿਲੋ ਤੋਂ ਵੱਧ ਸੋਨਾ ਤੇ ਬਾਕੀ ਡਾਇਮੰਡ ਦੇ ਗਹਿਣੇ ਉਸ ਲੋਕਰ ਦੇ ਵਿੱਚੋਂ ਬਰਾਮਦ ਹੋ ਗਏ ਨੇ, ਜਿਹੜਾ ਲੋਕਰ ਤੋੜਿਆ ਗਿਆ ਪ੍ਰਾਈਵੇਟ ਬੈਂਕ 'ਚ, ਚੰਡੀਗੜ੍ਹ ਦੇ ਇੱਕ ਪ੍ਰਾਈਵੇਟ ਬੈਂਕ 'ਚ ਲੋਕਰ ਸੀਗਾ। ਸੋ 1.5 ਕਿਲੋ ਤੋਂ ਵੱਧ ਸੋਨੇ ਤੇ ਡਾਇਮੰਡ ਦੇ ਗਹਿਣਿਆਂ ਦਾ ਮਿਲਣਾ, 15 ਕਰੋੜ ਦੀ ਪ੍ਰਾਪਰਟੀ ਦਾ ਮਿਲਣਾ, ਤੇ 8 ਥਾਵਾਂ ਤੇ ਪ੍ਰਾਪਰਟੀ ਦਾ ਮਿਲਣਾ। ਇਹਦੇ ਨਾਲ ਹੁਣ ਵਿਜੀਲੈਂਸ ਕਹਿੰਦਾ ਜੀ ਹੁਣ ਦਾਇਰਾ ਵੱਡਾ ਹੋ ਗਿਆ, ਤੇ ਇਹਦੇ ਵਿੱਚ ਹੁਣ ਇਨਕਮ ਟੈਕਸ ਨੂੰ ਦਸਤਾਵੇਜ਼ ਭੇਜ ਦਿੱਤੇ ਗਏ ਨੇ, ਈਡੀ ਨੂੰ ਜਾਣਕਾਰੀ ਦੇ ਦਿੱਤੀ ਗਈ ਹੈ। ਸੋ ਕਿਸੇ ਵੀ ਸਮੇਂ ਇਸ ਪਹਿਲੂ ਤੋਂ ਇਹ ਮਾਮਲਾ ਟੇਕ ਓਵਰ ਕਰ ਸਕਦੀ ਹੈ ਵਿਜੀਲੈਂਸ ਤੋਂ ਈਡੀ ਤੇ ਇਨਕਮ ਟੈਕਸ। ਸੋ ਉਸ ਨੂੰ ਲੈ ਕੇ ਜੇਕਰ ਦਾਇਰਾ ਵੱਧ ਹੈ ਤਾਂ ਇਹਦਾ ਮਤਲਬ ਕਿ ਹੁਣ ਆਈਜੀ ਕਪੂਰ ਦੀ ਜਾਨ ਛੁੱਟਣੀ ਸਖਾਲੀ ਨਹੀਂ ਹੈ। ਸੋ ਇਹ ਆਪਾਂ ਉਸ ਦਿਨ ਵੀ ਗੱਲ ਕਰ ਰਹੇ ਸੀ ਕਿ ਪੁਲਿਸ ਕਿਹੋ ਜਿਹੇ ਕੰਮਾਂ 'ਚ ਇਨਵੋਲਵ ਹੁੰਦੀ ਜਾ ਰਹੀ ਹੈ। ਆਈਜੀ ਕਪੂਰ ਦਾ ਮਾਮਲਾ, ਹਾਲ ਹੀ 'ਚ ਪ੍ਰਿਤਪਾਲ ਵਾਲਾ ਮਾਮਲਾ, ਉੱਧਰ ਹੁਣ ਗੋਬਿੰਦਵਾਲ ਸਾਹਿਬ ਦੀ ਜੇਲ੍ਹ ਦੇ ਵਿੱਚੋਂ ਸਹਾਇਕ ਸੁਪਰਡੈਂਟ ਵਾਲਾ ਮਾਮਲਾ, ਉਹ ਕਹਿੰਦਾ ਕਿ ਅੰਦਰ ਇਹ ਸਾਰਾ VIP ਪਣਾ ਉਪਲਬਧ ਕਰਾਈ ਜਾਂਦਾ ਸੀ ਹਵਾਲਾਤੀਆਂ ਨੂੰ, ਸਾਰੀਆਂ ਸਹੂਲਤਾਂ, ਗੱਦਾ, ਬੈੱਡ, ਫੋਨ, ਇੰਟਰਨੈਟ, ਖਾਣ ਦਾ ਆਰਡਰ, ਆਨਲਾਈਨ ਆਰਡਰ ਦੇ ਕੇ ਮੰਗਾ ਕੇ ਉਹਨਾਂ ਲਈ ਖਾਣੇ, ਸੋ ਸਾਰਾ ਕੁਝ।
ਸੋ ਹੁਣ ਕਹਿੰਦੇ ਉਹ ਵੀ ਗ੍ਰਿਫਤਾਰ ਕਰ ਲਿਆ। ਸੋ ਇਸ ਲਈ ਪੰਜਾਬ ਪੁਲਿਸ ਆਪਣਾ ਅਕਸ ਆਪਣੇ ਆਪ ਹੀ ਇੰਨਾ ਕਮਜ਼ੋਰ ਤੇ ਗੰਧਲਾ ਕਰੀ ਜਾ ਰਹੀ ਆ ਕਿ ਲੋਕਾਂ ਦਾ ਭਰੋਸਾ ਜਦੋਂ ਬਣਨ ਵੀ ਲੱਗਦਾ ਤਾਂ ਫਿਰ ਦੁਬਾਰਾ ਜ਼ੀਰੋ ਤੇ ਆ ਜਾਂਦਾ। ਸੋ ਇਸ ਲਈ IG ਕਪੂਰ ਤੋਂ ਲੈ ਕੇ ਪ੍ਰਿਤਪਾਲ ਤੋਂ ਲੈ ਕੇ ਹੁਣ ਗੋਬਿੰਦਵਾਲ ਦਾ ਜਿਹੜਾ ਸੁਪਰਡੈਂਟ, ਇਹ ਸਾਰੀਆਂ ਘਟਨਾਵਾਂ ਨੇ ਇੱਕ ਵਾਰ ਫਿਰ ਪੰਜਾਬ ਪੁਲਿਸ ਦੇ ਅਕਸ ਨੂੰ ਵੱਡੀ ਢਾਲ ਆਈ ਹੈ ਭਾਜੀ ਜੀ। ਅਗਲੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ, ਤੇ ਗੱਲ ਕਰੀਏ ਮੁਫਤ ਬਿਜਲੀ ਦੀ। ਇੱਕ ਪਾਸੇ ਸਰਕਾਰ ਮੁਫਤ ਬਿਜਲੀ ਦੇਣ ਦੀ ਗੱਲ ਕਹਿੰਦੀ, 600 ਯੂਨਿਟ ਵਾਲੀ ਗੱਲ ਕਰਦੀ ਹੈ, ਪਰ ਦੂਜੇ ਪਾਸੇ ਖਬਰ ਇਹ ਵੀ ਆ ਰਹੀ ਹੈ ਸ਼ਰਮਾ ਜੀ ਕਿ ਸਰਕਾਰ ਹੁਣ ਮਹਿੰਗੀ ਬਿਜਲੀ ਦਾ ਝਟਕਾ ਵੀ ਦੇ ਸਕਦੀ ਹੈ। ਪ੍ਰਵੀਨ ਜੀ ਬਿਲਕੁਲ, ਮਤਲਬ ਕਿ ਆਪਾਂ ਕੱਲ ਵੀ ਗੱਲ ਕਰਕੇ ਹਟੇ ਹਾਂ ਕਿ ਪੰਜਾਬ ਦਾ ਖਜ਼ਾਨਾ ਖਾਲੀ ਹੈ ਜੀ, ਤੇ ਇਹ ਖਜ਼ਾਨੇ ਭਰਨ ਦੇ ਕੀ ਤਰੀਕੇ ਨੇ। ਅਸਲ ਦੇ ਵਿੱਚ ਕੀ ਹੈ ਕਿ ਜਿੱਦਣ ਦੀ ਮਾਨ ਸਰਕਾਰ ਆਈ ਤੇ ਮਾਨ ਸਰਕਾਰ ਦੀ ਪਹਿਲੀ ਗਰੰਟੀ ਸੀ ਜਿਹੜੀ ਮੁਫਤ ਬਿਜਲੀ ਵਾਲੀ, ਤੇ ਉਸ ਨੂੰ ਲੈ ਕੇ ਜਦੋਂ ਪੂਰਾ ਕਰਨ ਦੀ ਗੱਲ ਆਈ ਤੇ ਇਹਨਾਂ ਨੇ ਦਮ ਭਰਿਆ ਕਿ ਲਓ ਜੀ ਅਸੀਂ ਇੰਨੇ 45 ਲੱਖ ਲੋਕਾਂ ਦਾ ਹੁਣ ਬਿੱਲ ਜ਼ੀਰੋ ਆਉਂਦਾ ਜੀ। ਸੋ ਇਹਦੇ ਵਿੱਚ ਕੋਈ ਸ਼ੱਕ ਨਹੀਂਗਾ ਕਿ ਕਈ ਲੋਕਾਂ ਦਾ ਬਿੱਲ ਜ਼ੀਰੋ ਆਉਂਦਾ, ਜਿਨ੍ਹਾਂ ਨੂੰ ਪਹਿਲਾਂ ਇਹ ਸਹੂਲਤ ਮਿਲਦੀ ਸੀ ਉਹਨਾਂ ਨੂੰ ਥੋੜਾ ਵਾਧਾ ਵੀ ਹੋਇਆ, ਜਾਂ ਫਿਰ ਜਿਹੜੇ ਨਵੇਂ ਵੀ ਕੁਝ ਇਹਦੇ ਵਿੱਚ ਸ਼ਾਮਲ ਹੋਏ। ਇਹਦੇ ਵਿੱਚ ਦੇਖੋ ਜਿਹੜਾ ਸਾਡਾ SC-BC ਭਾਈਚਾਰਾ ਉਹਦੇ ਲਈ ਇਹ ਸਹੂਲਤ ਫਾਇਦੇਮੰਦ ਸਾਬਤ ਹੋ ਰਹੀ ਹੈ। ਆਰਥਿਕ ਤੌਰ ਤੇ ਕਮਜ਼ੋਰ ਵਰਗ ਲਈ ਇਹ ਸਹੂਲਤ ਫਾਇਦੇਮੰਦ ਸਾਬਤ ਹੋ ਰਹੀ ਹੈ। ਉਹਦੇ ਵਿੱਚ ਕੁਝ ਮਿਡਲ ਪਰਿਵਾਰ ਵੀ ਸ਼ਾਮਲ ਹੁੰਦੇ ਨੇ ਜਿਨ੍ਹਾਂ ਦੇ 1 ਕਿਲੋਵਾਟ ਦੇ ਦਾਇਰੇ 'ਚ ਆਉਂਦੇ ਨੇ ਜਾਂ ਘੱਟ ਯੂਨਿਟਾਂ ਵਰਤਣ, ਸੋ 300 600 ਯੂਨਿਟ ਮਾਫ ਹੈ। ਸੋ ਪਰ ਹੁਣ ਇਹਦੇ ਨਾਲ ਜਿਹੜੇ ਨਵੇਂ ਇਹ 'ਚ ਜੁੜੇ ਜੀ, ਉਹਦੇ ਨਾਲ ਪਾਵਰਕੌਮ ਦਾ ਖਰਚਾ ਤਾਂ ਵੱਧ ਗਿਆ। ਪਾਵਰਕੌਮ ਨੇ ਤਾਂ ਵਸੂਲੀ ਕਰਨੀ ਹੈ ਨਾ ਕਿਤੋਂ, ਸਰਕਾਰ ਪੈਸੇ ਦਵੇ ਨਾ ਟਾਈਮ ਸਿਰ। ਪਾਵਰਕੌਮ ਪਹਿਲਾਂ ਆਰਥਿਕ ਤੌਰ ਤੇ ਕਮਜ਼ੋਰ, ਪਿਛਲੇ ਦਿਨਾਂ 'ਚ ਕੋਲਾ ਮਹਿੰਗਾ ਖਰੀਦਣਾ ਪੈ ਗਿਆ, ਖਜ਼ਾਨਾ ਦਾ ਜੋ ਹਾਲ ਸੀ, ਪਾਣੀ ਭਰ ਗਿਆ ਸੀ, ਉਹਨਾਂ ਜਿੱਥੋਂ ਲਿਆਉਣਾ ਪੈਂਦਾ, ਢੋਆ ਢਵਾਈ ਬਹੁਤ ਮਹਿੰਗੀ ਪੈਂਦੀ, ਤੇ ਇਸ ਲਈ ਇੱਧਰ ਪ੍ਰਾਈਵੇਟ ਥਰਮਲ ਪਲਾਂਟਾਂ ਵਾਲਾ ਖੇਡ ਉੱਥੇ ਹੀ ਖੜਾ। ਸੋ ਇਹਨਾਂ ਸਾਰੀਆਂ ਦਿੱਕਤਾਂ 'ਚੋਂ ਨਿਕਲਣ ਲਈ ਪਾਵਰਕੌਮ ਨੇ ਸਕੀਮ ਕੱਢੀ ਕਿ ਘੱਟੋ ਘੱਟ ਜਿੰਨੇ ਕੁ ਲੋਕਾਂ ਨੂੰ ਵੱਧ ਫਾਇਦਾ ਮਿਲਿਆ ਜ਼ੀਰੋ ਬਿੱਲ ਵਾਲਾ, ਜਦੋਂ ਕਿ ਸਾਰਿਆਂ ਨੂੰ ਨਹੀਂ ਆਉਂਦਾ। ਤੁਸੀਂ ਪੰਜਾਬ 'ਚ ਪੁੱਛ ਕੇ ਦੇਖ ਲਿਓ, ਜਿਹਨੂੰ ਪੁੱਛੋ ਕਿ ਨਹੀਂ ਬਾਈ ਸਾਡਾ ਤਾਂ ਇੰਨਾ ਆਇਆ, ਸਾਡਾ ਇੰਨਾ ਆਇਆ। ਸੋ ਜਿਨ੍ਹਾਂ ਦਾ ਆਉਂਦਾ, ਜਿਹੜੇ ਇਹਦੀ ਸਹੂਲਤ 'ਚ ਆਏ ਨੇ, ਉਹਨਾਂ ਦੀ ਭਰਪਾਈ ਕਰਨ ਦੇ ਲਈ ਜਿਹੜੇ ਬਿੱਲ ਭਰਨ ਵਾਲੇ ਨੇ ਉਹਨਾਂ ਦੀ ਜੇਬ ਹੋਰ ਕੱਟਣ ਦੀ ਤਿਆਰੀ ਹੋਊਗੀ। ਮਤਲਬ ਇਹਦਾ ਮਤਲਬ ਤੁਸੀਂ ਇੱਕ ਪਾਸੇ ਮੁਫਤ ਸਕੀਮ ਦੇ ਰਹੇ ਹੋ, ਦੂਏ ਪਾਸੇ ਜਿਹੜਾ ਹੁੰਦਾ ਬਿੱਲ ਭਰਦਾ ਤੁਸੀਂ ਉਹਦੇ ਤੇ ਹੋਰ ਭਾਰ ਪਾਈ ਜਾਂਦੇ ਹੋ। ਇਹ ਕਿਹੜੀ ਸਕੀਮ ਹੋਈ ਫਿਰ ਜੀ? ਸੋ ਗੱਲਾਂ ਮੁਫਤ, ਹਰ ਘਰ ਨੂੰ ਮੁਫਤ, ਹਰ ਖਪਤਕਾਰ ਨੂੰ ਮੁਫਤ, ਜ਼ੀਰੋ ਬਿੱਲ ਆਊਗਾ ਕਹਿੰਦੇ ਪੰਜਾਬ ਦੇ ਹਰ ਮੈਂਬਰ ਦਾ। ਸੋ ਪੰਜਾਬ ਮੁਫਤ ਬਿਜਲੀ ਨਹੀਂ ਭਾਲਦਾ ਸੀ, ਪੰਜਾਬ ਪੂਰੀ ਔਰ ਸਸਤੀ ਬਿਜਲੀ ਭਾਲਦਾ। ਹਾਂਜੀ, ਪਰ ਇਸ ਪਹਿਲੂ ਨੂੰ ਲੈ ਕੇ ਇੱਥੋਂ ਸਰਕਾਰ ਦਾ ਚਿੱਤਰਣ ਸਾਫ਼ ਹੁੰਦਾ ਹੈ ਕਿ ਭਾਈ ਇੱਕ ਪਾਸੇ ਤੁਸੀਂ ਜਿਹੜੇ ਪਰਿਵਾਰਾਂ ਨੂੰ ਸਹੂਲਤ ਦੇ ਰਹੇ ਹੋ ਉਹ ਪਰਿਵਾਰ ਤੁਹਾਡੇ ਧੰਨਵਾਦੀ, ਪਰ ਉਹਨਾਂ ਦਾ ਹਰਜਾਨਾ, ਉਹਨਾਂ ਦਾ ਜੁਰਮਾਨਾ ਦੂਏ ਪਰਿਵਾਰ ਕਿਉਂ ਭਰਨ ਜੀ? ਸੋ ਹੁਣ ਦੂਆਂ ਦੇ ਉੱਤੇ ਜੀ ਕਹਿੰਦੇ 12 ਪੈਸੇ ਤੋਂ ਲੈ ਕੇ 13 ਪੈਸੇ ਪ੍ਰਤੀ ਯੂਨਿਟ ਰੇਟ ਮਹਿੰਗਾ ਕਰ ਲਿਆ। 12 ਪੈਸੇ ਘਰੇਲੂ ਬਿਜਲੀ ਦਾ, 13 ਪੈਸੇ ਦੁਕਾਨਦਾਰ ਦਾ, ਕਾਰੋਬਾਰੀ ਦਾ, ਇੰਡਸਟਰੀਅਲਿਸਟ ਦਾ। ਹੁਣ ਇੱਥੇ ਵੀ ਬੜਾ ਮਸਲਾ ਖੜਾ ਹੈ ਪ੍ਰਵੀਨ ਜੀ। ਜਿਹੜੇ ਪਿੰਡਾਂ ਦੇ ਵਿੱਚ ਆਪਣੇ ਆਮ ਛੋਟੇ ਦੁਕਾਨਦਾਰ ਨੇ, ਹਾਂਜੀ, ਉਹਨਾਂ ਦੇ ਬਿੱਲ ਕਮਰਸ਼ੀਅਲ ਨੇ, ਤੇ ਉਹ ਆਪਾਂ ਨੂੰ ਪਤਾ ਹੀ ਹੈ ਕਿ ਆਪਣਾ ਪਿੰਡਾਂ ਵਾਲਾ ਦੁਕਾਨਦਾਰ ਕਹੀ ਜਿਹੀ ਸਥਿਤੀ ਚੋਂ ਲੰਘਦਾ ਜੀ। ਉਹਦੇ ਨਾਲ ਤਾਂ ਕਈ ਵਾਰ ਘਰ ਸੁਖਾਲਾ ਹੁੰਦਾ, ਦੁਕਾਨ ਔਖੀ ਹੁੰਦੀ ਹੈ। ਸੋ ਇਸ ਲਈ ਉਹ ਵੀ ਉਸ ਇੰਡਸਟਰੀ ਵਾਲੇ ਦਾਇਰੇ ਚ ਆਉਂਦੇ ਨੇ, ਉਹ ਵੀ ਕਮਰਸ਼ੀਅਲ ਬਿੱਲ ਆਏ ਜਾਂਦੇ ਨੇ। ਸੋ ਇੱਥੇ ਵੀ ਕੋਈ ਪੈਮਾਨਾ ਹੋਣਾ ਚਾਹੀਦਾ, ਦੁਕਾਨਦਾਰ ਦਾ ਔਰ ਫੈਕਟਰੀ ਦਾ ਕੋਈ ਫਰਕ ਤਾਂ ਰੱਖੋ, ਤੇ ਉਹਦੀ ਰਿਟਰਨ ਦੇ ਹਿਸਾਬ ਨਾਲ ਚੈੱਕ ਕਰ ਲਓ, ਉਹਦੀ ਰੋਜ਼ ਦੀ ਆਮਦਨੀ ਦੀ ਗੱਲਾਂ ਹੀ ਗਣ ਲਓ ਇੱਕ ਦਿਨ ਬੈਠ ਕੇ ਕਿ ਹਾਂ ਭਾਈ ਗੱਲੇ ਦੇ ਹਿਸਾਬ ਨਾਲ ਦੇਖ ਲਈਏ। ਪਰ ਇੱਥੇ ਜੀ ਇਹਨਾਂ ਨੇ ਸਿੱਧਾ ਕਰ ਲਿਆ ਕਿ 12 ਪੈਸੇ ਪ੍ਰਤੀ ਯੂਨਿਟ ਹੁਣ ਘਰੇਲੂ ਦਾ, ਤੇ 13 ਪੈਸੇ ਪ੍ਰਤੀ ਯੂਨਿਟ ਹੁਣ ਕਮਰਸ਼ੀਅਲ ਜਿਹੜੇ ਇੰਡਸਟਰੀਅਲਿਸਟ ਬਿੱਲ ਨੇ, ਫੈਕਟਰੀਆਂ ਦੇ ਬਿੱਲ ਨੇ, ਦੁਕਾਨਦਾਰਾਂ ਦੇ ਬਿੱਲ ਨੇ, ਉਹ 'ਚ ਵਾਧਾ। ਸੋ ਇਸ ਲਈ ਮੁਫਤ ਬਿਜਲੀ ਦੀਆਂ ਗਰੰਟੀਆਂ ਦੇਣ ਵਾਲੀ ਸਰਕਾਰ ਅੱਜ ਕੱਲ੍ਹ ਹੁਣ ਪੈਸੇ ਭਰਪਾਈ ਕਰਨ ਦੇ ਲਈ ਆਹ ਫਾਰਮੂਲੇ ਤੇ ਆ ਗਈ ਹੈ। ਸੋ ਇੱਥੋਂ ਸਾਫ਼ ਹੁੰਦਾ ਕਿ ਜੀ ਸਰਕਾਰ ਦਾ ਖਜ਼ਾਨਾ, ਜਾਂ ਭਗਵੰਤ ਮਾਨ ਦੇ ਕਹਿਣ ਅਨੁਸਾਰ ਸਰਕਾਰ ਦਾ ਪੀਪਾ ਖਾਲੀ ਹੈ, ਇਸ ਲਈ ਭਰਨ ਦੇ ਫਾਰਮੂਲੇ ਲੱਭੇ ਜਾ ਰਹੇ ਨੇ। ਹਾਂਜੀ ਬਿਲਕੁਲ। ਅਗਲੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ, ਤੇ ਗੱਲ ਕਰੀਏ ਚੀਮਾ ਸਾਹਿਬ ਦੇ ਬਿਆਨ ਦੀ। ਚੀਮਾ ਸਾਹਿਬ ਦਾ ਬਿਆਨ ਜਿਹੜਾ ਹੈ ਉਹ ਕਹਿੰਦਾ ਐਕਸਾਈਜ਼ ਪਾਲਿਸੀ ਤੇ ਉਹ ਗੱਲ ਕਰਦੇ ਨੇ, ਪਰ ਪਿਛਲੇ ਦਿਨੀ ਆਪਾਂ ਦੇਖਿਆ ਵੀ ਪੰਜਾਬ ਦੇ ਸੀਨੀਅਰ ਅਧਿਕਾਰੀਆਂ ਨੂੰ ਐਕਸਾਈਜ਼ ਪਾਲਿਸੀ ਦੇ ਮਾਮਲੇ ਦੇ ਵਿੱਚ ਕੇਂਦਰੀ ਏਜੰਸੀਆਂ ਨੇ ਖਾਸੇ ਖੱਜਲ ਕੀਤਾ ਸੀ। ਹੁਣ ਚੀਮਾ ਸਾਹਿਬ ਕਹਿ ਰਹੇ ਆ ਵੀ ਐਕਸਾਈਜ਼ ਪਾਲਿਸੀ 'ਚ ਅਸੀਂ ਦਮ ਭਰਿਆ ਉਹਨਾਂ ਨੇ, ਤੇ ਐਕਸਾਈਜ਼ ਪਾਲਿਸੀ ਕਿਹਾ ਵੀ ਅਸੀਂ ਵਾਪਸ ਨਹੀਂ ਲਵਾਂਗੇ। ਪ੍ਰਵੀਨ ਜੀ, ਹਰਪਾਲ ਚੀਮਾ ਜੀ ਨੂੰ ਸਰਕਾਰ ਦੀ ਢਾਲ ਵਜੋਂ ਜਾਣਿਆ ਜਾਂਦਾ ਹੈ। ਹਰਪਾਲ ਚੀਮਾ ਹੋਰੀ ਬੜੇ ਮਿੱਠ ਬੋਲੜੇ, ਸਾਊ ਸੁਭਾਅ ਦੇ ਲੀਡਰ ਵਜੋਂ ਜਾਣੇ ਜਾਂਦੇ ਨੇ। ਇਸ ਲਈ ਮੀਡੀਆ ਉਹਨਾਂ ਨਾਲ ਕਦੇ ਜ਼ਿਆਦਾ ਉਲਝਦੀ ਵੀ ਨਹੀਂ।
ਤੇ ਮੀਡੀਆ ਉਹਨਾਂ ਨੂੰ ਉਹੋ ਜਿਹੇ ਤਿੱਖੇ ਸਵਾਲ ਵੀ ਨਹੀਂ ਕਰਦੀ ਕਿ ਰਹਿਣ ਦਿਓ ਯਾਰ, ਸਾਊ ਲੀਡਰ ਹੈ। ਤੇ ਇਸ ਲਈ ਜਦੋਂ ਵੀ ਸਰਕਾਰ ਕਿਸੇ ਮਸਲਿਆਂ 'ਚ ਘਿਰਦੀ ਹੈ ਤਾਂ ਅਕਸਰ ਸਰਕਾਰ ਵੱਲੋਂ ਇਹਨਾਂ ਨੂੰ ਹੀ ਮੀਡੀਆ ਸਾਹਮਣੇ ਪੇਸ਼ ਕੀਤਾ ਜਾਂਦਾ। ਸੋ ਜਦੋਂ ਖਜ਼ਾਨਾ ਖਾਲੀ ਦੀਆਂ ਗੱਲਾਂ ਆਉਂਦੀਆਂ ਤਾਂ ਉਹਦੇ GST ਵਾਲੀ ਰਿਪੋਰਟ ਲੈ ਕੇ ਆ ਜਾਂਦੇ ਨੇ ਕਿ ਦੇਖੋ ਜੀ GST ਨਾਲ ਇੰਨਾ ਵਾਧਾ ਹੋ ਗਿਆ ਪਿਛਲੀ ਸਰਕਾਰ ਦੇ ਮਾਮਲੇ ਮੁਕਾਬਲੇ। ਇਸੇ ਤਰ੍ਹਾਂ ਹੁਣ ਇਹ ਕਹਿੰਦੇ ਜੀ 6 ਮਹੀਨੇ 'ਚ ਸਾਡਾ ਜਿਹੜਾ ਐਕਸਾਈਜ਼ ਦਾ ਮਾਲੀਆ ਹੈ ਉਹ 4280 ਕਰੋੜ ਤੇ ਪਹੁੰਚ ਗਿਆ। ਤੇ ਇਹ ਆ ਲਓ ਜੀ ਚੱਕੋ, ਕਹਿੰਦੇ ਹਰਪਾਲ ਚੀਮਾ ਜੀ ਕਹਿੰਦੇ ਜਿਹੜੀ ਨਵੀਂ ਐਕਸਾਈਜ਼ ਪਾਲਿਸੀ ਹੈ ਉਹਨੇ ਤਾਂ ਪੰਜਾਬ ਦੀ ਕਾਇਆ ਕਲਪ ਬਦਲਤੀ। ਪਿਛਲੇ ਸਰਕਾਰ ਦੇ ਸਮੇਂ 2021 ਦੇ ਵਿੱਚ ਕਹਿੰਦੇ ਇਹਨਾਂ ਹੀ 6 ਮਹੀਨਿਆਂ ਦੇ ਦਰਮਿਆਨ ਜਿਹੜੇ ਅੰਕੜੇ ਸੀ ਉਹ 3100 ਕਰੋੜ ਦੇ ਸੀ ਤੇ ਕਹਿੰਦੇ ਜੀ ਅਸੀਂ 4280 ਕਰੋੜ ਰੁਪਇਆ ਕਮਾ ਲਿਆ। ਕਹਿੰਦੇ ਕਿ ਅਸੀਂ ਸਿੱਧਾ ਇਹਦੇ ਵਿੱਚ ਮਤਲਬ 37.62% ਵਾਧਾ ਹੋ ਗਿਆ ਸਾਡੇ, ਤੇ ਕਹਿੰਦੇ 38% ਅਸੀਂ ਵਾਧਾ ਕਰ ਲਿਆ ਤੇ ਅਸੀਂ ਫਿਰ ਇਹੋ ਜਿਹੀ ਪਾਲਿਸੀ ਵਾਪਸ ਕਿਉਂ ਲਈਏ। ਚੀਮਾ ਸਾਹਿਬ ਨੇ ਤਾਂ ਇਹ ਵੀ ਦਮ ਭਰਿਆ। ਚੀਮਾ ਸਾਹਿਬ ਕਹਿੰਦੇ ਕਿ ਪਿਛਲੀਆਂ ਜਿਹੜੀਆਂ ਸਰਕਾਰਾਂ ਸੀ 15 ਸਾਲ ਦੇ ਵਿੱਚ ਉਹਨਾਂ ਨੇ 22,500 ਕਰੋੜ ਰੁਪਈਆ ਪੰਜਾਬ ਦਾ ਸ਼ਰਾਬ ਦੇ ਕਾਰੋਬਾਰੀਆਂ ਨੂੰ ਲਟਾਇਆ ਤੇ ਉਹ ਮਾਲੀਆ ਜਿਹੜਾ ਪੰਜਾਬ ਦੇ ਖਜ਼ਾਨੇ 'ਚ ਆਉਣਾ ਸੀ ਉਹ ਇਹਨਾਂ ਨੇ ਉਵੇਂ ਲਟਾਇਆ। ਤੇ ਸਵਾਲ ਇਹ ਹੈ ਕਿ ਜਿਹੜਾ ਹੁਣ ਫਾਰਮੂਲਾ ਲਿਆਂਦਾ ਕਿ ਇੱਕ ਵਪਾਰੀ 2 ਵਪਾਰੀਆਂ ਦੇ ਹਵਾਲੇ ਕਰ ਦੋ ਪੂਰਾ ਸੂਬਾ, ਉਹ ਕੀ ਹੈ ਫਿਰ? ਕਿਉਂਕਿ ਨਵੀਂ ਪਾਲਿਸੀ ਇਸ ਮਸਲੇ ਤੇ ਸਵਾਲ ਖੜਾ ਕਰਦੀ ਆ ਕਿ ਤੁਸੀਂ ਕਹਿੰਦੇ ਸੀ ਕਿ ਸਾਡੀ ਐਕਸਾਈਜ਼ ਪਾਲਿਸੀ ਜਿਹੜੀ ਆਊਗੀ ਉਹ 'ਚ ਛੋਟੇ ਠੇਕੇਦਾਰਾਂ ਨੂੰ ਕੰਮ ਮਿਲੂਗਾ ਹੈ ਤੇ ਨਿਰਪੱਖ ਕੰਮ ਹੋਊਗਾ, ਸਰਕਾਰ ਖੁਦ ਉਹਦੇ ਵਿੱਚ ਸ਼ਾਮਲ ਹੋਊਗੀ। ਤੇ ਆ ਇੱਕੋ ਬੰਦੇ ਨੂੰ ਸਾਰੇ ਠੇਕਿਆਂ ਸੌਂਪਣ ਦਾ ਮਤਲਬ ਤਾਂ ਇਹ ਹੈ ਕਿ ਛੋਟਾ ਦਾ ਠੇਕੇਦਾਰ ਲੈ ਹੀ ਨਹੀਂ ਸਕਦਾ ਹੁਣ ਕਦੇ ਸ਼ਰਾਬ ਦਾ ਠੇਕਾ, ਨਾ ਉਹਨੂੰ ਕਾਰੋਬਾਰ ਮਿਲੇ ਨਾ ਕੁਝ ਮਿਲੇ। ਤੇ ਜਿਹੜਾ ਖੇਡ ਹੈ ਇਹਦੇ ਪਿੱਛੇ ਪ੍ਰਵੀਨ ਜੀ, ਜਿਹੜੀ ਦਿੱਲੀ ਐਕਸਾਈਜ਼ ਪਾਲਿਸੀ ਨੂੰ ਲੈ ਕੇ ਪੰਜਾਬ ਦੀ ਐਕਸਾਈਜ਼ ਪਾਲਿਸੀ ਸਵਾਲਾਂ ਦੇ ਘੇਰੇ 'ਚ ਹੈ ਜੀ, ਉਹ ਇੱਕ ਪਹਿਲੂ ਤਾਂ ਉਹਦਾ ਇਹੀ ਹੈ ਕਿ ਇੱਕੋ ਜਾਂ 2 ਬੰਦਿਆਂ ਨੂੰ ਕਾਰੋਬਾਰ ਕਿਉਂ ਦਿੱਤਾ ਜਾ ਰਿਹਾ। ਕਿਸੇ ਸਮੇਂ ਪੌਂਟੀ ਚੱਡਾ ਨੂੰ ਲਿਆਂਦਾ ਗਿਆ ਸੀ ਤੇ ਹੁਣ ਪੌਂਟੀ ਚੱਡੇ ਦਾ ਬਦਲ ਇਦਾਂ ਲਿਆਂਦੇ ਜਾ ਰਹੇ ਨੇ। ਸੋ ਸਾਰਿਆਂ ਨੂੰ ਸਮਝ ਆਉਂਦੀ ਹੈ ਕਿ ਤੁਸੀਂ ਕਿਹਨੂੰ ਪੇਸ਼ ਕਰ ਰਹੇ ਹੋ। ਸੋ ਇਸ ਲਈ ਇੱਕ ਤਾਂ ਇਹ ਪਹਿਲੂ ਹੈ ਕਿ ਇੱਕੋ ਬੰਦੇ ਨੂੰ ਖੁਸ਼ ਕੀਤਾ ਜਾ ਰਿਹਾ ਤੇ ਲੋਕਾਂ ਨੂੰ ਦਿਖਾਉਣ ਲਈ ਕਿ ਖਜ਼ਾਨਾ ਵੱਧ ਗਿਆ ਜੀ। ਪਰ ਹੁਣ ਸਵਾਲ ਇਹ ਹੈ ਕਿ ਉਹ ਬੰਦਾ ਕਿਵੇਂ ਕਮਾ ਰਿਹਾ। ਸ਼ਰਾਬ ਦੇ ਕੁਝ ਬ੍ਰਾਂਡ ਨੇ, ਖਾਸ ਕਰ ਅੰਗਰੇਜ਼ੀ ਸ਼ਰਾਬ ਦੇ, ਇਹ ਪੀਣ ਵਾਲੇ ਜਾਣਦੇ ਹੋਣਗੇ। ਅਸੀਂ ਨਾ ਪਿਲਾਉਣ ਦੇ ਹੱਕ 'ਚ ਨਾ ਪੀਣ ਦੇ ਹੱਕ 'ਚ ਨਾ ਅਸੀਂ ਉਹਦੇ ਪ੍ਰਚਾਰ ਦੇ ਹੱਕ 'ਚ, ਪਰ ਸੂਬਾ ਦੀ ਸਰਕਾਰ ਇਸ ਤੋਂ ਸਭ ਤੋਂ ਵੱਧ ਮਾਲੀਆ ਕਮਾਉਂਦੀ ਆ। ਸਭ ਤੋਂ ਵੱਧ ਕਮਾਈ ਇਹਨਾਂ ਨੂੰ ਇਸ ਖੇਤਿਆਂ 'ਚ ਹੁੰਦੀ ਹੈ। ਇਸ ਲਈ ਇਹਨੇ ਇੱਕ ਬੰਦੇ ਨੂੰ ਦੇਖ ਕੇ ਕੀ ਇਹ ਸਿਰਫ ਸਰਕਾਰੀ ਮਾਲੀਆ ਹੀ ਕਮਾਇਆ ਜਾਂ ਪਾਰਟੀ ਮਾਲੀਆ ਵੀ ਕਮਾ ਲਿਆ। ਜੀ ਦਿੱਲੀ ਤੋਂ ਲੈ ਕੇ ਪੰਜਾਬ ਤੱਕ ਹੀ ਪਾਰਟੀ ਮਾਲੀਆ ਵੀ ਕਮਾਇਆ ਜਾ ਰਿਹਾ, ਜਿਸ ਨੂੰ ਲੈ ਕੇ ਦਿੱਲੀ ਦੇ ਉਪ ਮੁੱਖ ਮੰਤਰੀ ਵੀ ਸਵਾਲਾਂ ਦੇ ਘੇਰੇ 'ਚ ਨੇ। ਸੋ ਇਸੇ ਨੂੰ ਲੈ ਕੇ ਸਵਾਲ ਪੰਜਾਬ 'ਚ ਖੜਾ ਤੇ ਪੰਜਾਬ ਦੇ ਅਫਸਰਾਂ ਦੀ, ਜਿਵੇਂ ਤੁਸੀਂ ਗੱਲ ਕੀਤੀ, ਲਗਾਤਾਰ ਉਹਨਾਂ ਦੀ ਪੁੱਛ ਪੜਤਾਲ ਵੀ ਜਾਰੀ ਹੈ, ਲਗਾਤਾਰ ਉਹਨਾਂ ਦੀ ਘੋਖ ਵੀ ਜਾਰੀ ਹੈ, ਲਗਾਤਾਰ ਉਹਨਾਂ ਦੀ ਜਾਂਚ ਵੀ ਹੋ ਰਹੀ ਹੈ ਕਿ ਕੀ ਮਾਲੀਆ ਉੱਧਰ ਤਾਂ ਨਹੀਂ ਜਾ ਰਿਹਾ। ਪਰ ਜਿਹੜਾ 1 ਜਾਂ 2 ਕਾਰੋਬਾਰੀ ਨੂੰ ਸ਼ਰਾਬ ਦਾ ਕੰਮ ਦੇ ਦਿੱਤਾ ਜਾਂਦਾ ਪ੍ਰਵੀਨ ਜੀ, ਉਹ ਕਾਰੋਬਾਰੀ ਫਿਰ ਆਪਣੀ ਮਰਜ਼ੀ ਦੇ ਬ੍ਰਾਂਡ ਵੇਚ ਰਿਹਾ। ਜਿਹੜਾ ਬ੍ਰਾਂਡ ਗਾਹਕ ਮੰਗਦਾ ਹੈ, ਜਿਹੜਾ ਬ੍ਰਾਂਡ ਗਾਹਕ ਭਾਲਦਾ ਹੈ, ਉਹ ਬ੍ਰਾਂਡ ਦੇ ਵਿੱਚ ਕਹਿੰਦੇ ਜੇ ਜ਼ਿਆਦਾ ਵੱਡਾ ਬ੍ਰਾਂਡ ਹੋਵੇ, ਨਾਮੀ ਬ੍ਰਾਂਡ ਹੋਵੇ, ਤਾਂ ਉਹ 'ਚ ਕਮਿਸ਼ਨ ਘੱਟ ਹੁੰਦਾ। ਤੇ ਇਸ ਲਈ ਇਹ 1 ਜਾਂ 2 ਵਪਾਰੀ ਜਿਹੜੇ ਜਿਨ੍ਹਾਂ ਦੇ ਹੱਥ ਸ਼ਰਾਬ ਪੂਰੀ ਪੰਜਾਬ ਦੀ ਸੌਂਪੀ ਗਈ ਹੈ, ਉਹ ਆਪਣੀ ਮਰਜ਼ੀ ਦੇ ਬ੍ਰਾਂਡ ਰੱਖਦੇ ਨੇ ਤੇ ਗਾਹਕ ਨੂੰ ਪੰਜਾਬ ਦੇ ਸਾਰੇ ਠੇਕਿਆਂ ਦੇ ਜਦੋਂ ਇੱਕੋ ਸਾਰ ਦੇ ਬ੍ਰਾਂਡ ਮਿਲਣੇ ਤਾਂ ਉਹਨੂੰ ਉਹੀ ਖਰੀਦਣਾ ਪੈਣਾ ਉਹਨਾਂ ਤੋਂ ਹੀ। ਤੇ ਫਿਰ ਉਹ ਕਹਿੰਦਾ ਕਿ ਠੀਕ ਆ ਦੇ ਦਿਓ, ਤੇ ਆਪਣੀ ਮਰਜ਼ੀ ਦੇ ਬ੍ਰਾਂਡ ਵੇਚਦੇ ਨੇ ਤੇ ਉਹ 'ਚ ਕਹਿੰਦੇ ਕਮਾਈ ਵੱਧ, ਕਮਿਸ਼ਨ ਵੱਧ, ਤੇ ਏਦਾਂ ਵੀ ਠੱਗੀ ਆ। ਤੇ ਪਰ ਇੱਧਰ ਅਗਲੇ ਕਹਿੰਦੇ ਸਾਡੀ ਸ਼ਰਾਬ ਵਿਕ ਰਹੀ ਹੈ ਜੀ, ਸਾਡੀ ਮਾਲੀਏ 'ਚ ਵਾਧਾ ਹੋ ਗਿਆ 37%, 37.68 ਸੀ, ਮਤਲਬ ਲਗਭਗ 38% ਦੀ ਮਾਲੀਆ ਵੱਧ ਗਿਆ ਤੇ ਇਸ ਲਈ ਪਿਛਲੇ ਸਾਲ ਦੇ ਮੁਕਾਬਲੇ 3100 ਤੋਂ ਅਸੀਂ 4200 ਕਰੋੜ ਤੇ ਆ ਗਏ। ਹੋਰ ਕੀ ਚਾਹੀਦਾ? ਪਰ ਕੇਂਦਰ ਕਹਿੰਦਾ ਇੱਥੇ ਘਪਲਾ ਹੈ ਤੇ ਇਸ ਲਈ ਕੇਂਦਰ ਜਾਂਚ ਦੇ ਘੇਰੇ 'ਚ ਹੈ। ਤੇ ਜੇ ਦਿੱਲੀ ਵਾਲੀ ਐਕਸਾਈਜ਼ ਪਾਲਿਸੀ ਵਾਪਸ ਹੋਈ ਆ ਤਾਂ ਇੱਥੇ ਵਾਲੀ ਐਕਸਾਈਜ਼ ਪਾਲਿਸੀ ਦਾ ਵੀ ਦਬਾਅ ਹੈ। ਔਰ ਹਰਪਾਲ ਚੀਮਾ ਦਾ ਇਹ ਆ ਕੇ ਸਾਹਮਣੇ ਕਹਿਣਾ ਕਿ ਅਸੀਂ ਐਕਸਾਈਜ਼ ਪਾਲਿਸੀ ਵਾਪਸ ਨਹੀਂ ਲਵਾਂਗੇ, ਇਹਦਾ ਮਤਲਬ ਇਸ ਕਦਰੇ ਘਿਰੇ ਨੇ ਤੇ ਇਸ ਕਦਰੇ ਇਹਨਾਂ ਤੇ ਦਬਾਅ। ਉਹਨਾਂ ਨੇ ਖੁਦ ਕਿਹਾ ਕਿ ਸਾਡੇ ਤੇ ਕੇਂਦਰ ਦਬਾਅ ਪਾ ਰਹੀ ਹੈ, ਸਾਡੇ ਤੇ ਭਾਜਪਾ ਸਰਕਾਰ ਦਬਾਅ ਬਣਾ ਰਹੀ ਹੈ ਕਿ ਐਕਸਾਈਜ਼ ਪਾਲਿਸੀ ਵਾਪਸ ਲਾਓ। ਤੇ ਇਸ ਲਈ ਇਹਦਾ ਮਤਲਬ ਜੇ ਸਰਕਾਰੀ ਦਬਾਅ ਹੈ ਕਿ ਉਸ ਦਬਾਅ ਨੂੰ ਇਹ ਝੱਲ ਲੈਣਗੇ, ਜਾਂ ਦਿੱਲੀ ਦੇ ਹਵਾਲੇ ਨਾਲ ਜਿਵੇਂ ਅਫਸਰ ਇਹਨਾਂ ਨੂੰ ਪੰਜਾਬ ਵਾਲੇ ਦੱਸ ਰਹੇ ਨੇ ਕਿ ਜਨਾਬ ਅਸੀਂ ਵੀ ਟੰਗੇ ਜਾਣਾ, ਤੁਸੀਂ ਵੀ ਟੰਗੇ ਜਾਣਾ, ਵਾਪਸ ਲੈ ਲਓ। ਤੇ ਉਹ ਤੋਂ ਪਹਿਲਾਂ ਇਹ ਮਾਹੌਲ ਬਣਾਉਣ ਦੀ ਕੋਸ਼ਿਸ਼ ਹੈ ਕਿ ਤਾਂ ਕਿ ਅਸੀਂ ਕਿ ਧਾੜੇ ਸੀ ਜੀ, ਬਾਅਦ ਚੋਂ ਇਹ ਹੁਕਮ ਆ ਗਿਆ ਜੀ ਕੋਰਟ ਦਾ, ਤਾਂ ਸਾਨੂੰ ਵਾਪਸ ਲੈਣੀ ਪਈ। ਜਾਂ ਫਿਰ ਮਾਨ ਸਰਕਾਰ ਆਪਣੀ ਰਵਾਇਤ ਦੁਹਰਾਊਗੀ, ਜਿਹੜਾ ਯੂ ਟਰਨ ਲੈਣ ਦੀ ਆਦਤ ਹੈ ਉਹ ਯੂ ਟਰਨ ਲੈਣ ਦੀ ਤਿਆਰੀ ਹੈ ਕਿ ਪਹਿਲਾਂ ਇਹਨੂੰ ਮੋੜ ਤੇ ਪਹੁੰਚਦਾ ਜਾਓ ਫਿਰ ਇਹ ਯੂ ਟਰਨ ਲਵਾਂਗੇ ਨਾ। ਸੋ ਇਸ ਲਈ ਅਜੇ ਉਸ ਮੋੜ ਤੇ ਪਹੁੰਚਣ ਦੀ ਤਿਆਰੀ ਹੈ। ਪਰ ਫਿਲਹਾਲ ਚੀਮਾ ਸਾਹਿਬ ਦਮ ਭਰ ਰਹੇ ਨੇ ਕਿ ਸਾਡੇ ਕੋਲ GST ਨਾਲ ਵੀ ਮਾਲੀਆ ਵਧਿਆ, ਸਾਡੀ ਐਕਸਾਈਜ਼ ਪਾਲਿਸੀ ਨਾਲ ਵੀ ਮਾਲੀਆ ਵਧਿਆ। ਇਹ ਵੱਖਰੀ ਗੱਲ ਹੈ ਕਿ MLA ਤੱਕ ਨੂੰ ਤਨਖਾਹ ਨਹੀਂ ਮਿਲਦੀਆਂ, ਮੁਲਾਜ਼ਮਾਂ ਨੂੰ ਤਨਖਾਹ ਨਹੀਂ ਮਿਲਦੀਆਂ ਤੇ ਖਜ਼ਾਨਾ ਖਾਲੀ ਹੈ।
ਹਾਂਜੀ, ਬਿਲਕੁਲ, ਬਿਲਕੁਲ, ਜਿਹੜੇ ਨਵੇਂ-ਨਵੇਂ ਬਣੇ ਆ ਮੇਰੇ ਵਰਗੇ ਉਹਨਾਂ ਨੂੰ ਵਿਚਾਰਿਆਂ ਦਾ ਚਾਅ ਹੀ ਵਿੱਚ ਚਲਿਆ ਗਿਆ ਜਦੋਂ ਤਨਖਾਹ ਨਹੀਂ ਖਾਤੇ 'ਚ ਘੰਟੀ ਟਰਿੰਗ ਨਹੀਂ ਕਰਦੀ ਸ਼ਰਮਾ ਜੀ। ਤਰਨਤਾਰਨ ਵਾਲੇ ਮਸਲੇ 'ਚ ਵਿੱਚ ਵੇਖਿਆ ਪਰਚੇ ਵਾਲੇ ਮਸਲੇ 'ਚ ਕਿਵੇਂ ਸਰਕਾਰ ਨੇ ਯੂ ਟਰਨ ਮਾਰਿਆ। ਯੂ ਟਰਨ ਲਿਆ। ਹਾਂਜੀ। ਸਮਾਜ ਦੇ ਵਿੱਚ ਕਈ ਘਟਨਾਵਾਂ ਇਹੋ ਜਿਹੀਆਂ ਵਾਪਰਦੀਆਂ ਸ਼ਰਮਾ ਜੀ ਜਿਹੜੀਆਂ ਸਾਨੂੰ ਝੰਜੋੜ ਦਿੰਦੀਆਂ। ਬਾਬਾ ਨਜ਼ਮੀ ਇੱਕ ਆਪਣੀ ਲਾਈਨ ਦੇ ਵਿੱਚ ਕਹਿੰਦੇ ਆ, ਉਹ ਕਹਿੰਦੇ ਕਈ ਵਾਰੀ ਐਸਾ ਕੰਮ ਵੀ ਬੰਦਾ ਕਰਦਾ ਏ ਕਿ ਮੂੰਹ ਲੁਕਾਉਣਾ ਔਖਾ ਹੋ ਜਾਂਦਾ ਹੈ ਡੰਗਰ ਨੂੰ। ਹੂੰ, ਉਹਨਾਂ ਦੇ ਇੱਕ ਨਜ਼ਮ ਦੀਆਂ ਲਾਈਨਾਂ ਨੇ। ਹੂੰ, ਅ, ਬਠਿੰਡੇ ਦੇ ਵਿੱਚ ਇੱਕ ਪੋਸਟਰ ਲੱਗਿਆ। ਉਸ ਪੋਸਟਰ ਨੇ ਜਿੱਥੇ ਸਾਡੀ ਸੌੜੀ ਮਾਨਸਿਕਤਾ ਤੋਂ ਪਰਦਾ ਚੁੱਕਿਆ, ਉੱਥੇ ਸਾਨੂੰ ਉਹ ਖੂਹ ਵੀ ਦੱਸਿਆ ਜਿਹਦੇ ਵਿੱਚ ਅਸੀਂ ਡਿੱਗਣ ਵਾਲੇ ਹੀ ਹਾਂ ਤਕਰੀਬਨ। ਕੀ ਕਹੋ? ਪ੍ਰਵੀਨ ਜੀ, ਨੈਸ਼ਨਲ ਟੈਲੀਵਿਜ਼ਨਾਂ ਦੇ ਉੱਤੇ ਨਾ ਪਿਛਲੇ ਕਈ ਸਾਲ ਪਹਿਲਾਂ ਜੀ, ਸ਼ੋਅ ਜਿਹੇ ਸ਼ੁਰੂ ਹੋਏ ਸੀਗੇ ਸਵੰਬਰ ਦੇ ਨਾਂ ਦੇ ਉੱਤੇ, ਹੋਏ ਸੀ ਜੀ, ਤੇ ਉਹਨਾਂ ਨੂੰ ਲੈ ਕੇ ਵੀ ਸੁਹਿਰਦ ਧਿਰਾਂ ਚਿੰਤਤ ਹੋ ਗਈਆਂ ਸੀ ਕਿ ਇਹ ਕਿਹੜੀ ਨੁਮਾਇਸ਼ ਵਾਲਾ ਕੰਮ ਹੈ। ਜੀ, ਸੋ ਮਤਲਬ ਜਦੋਂ ਕਿਸੇ ਸਮੇਂ ਪੰਜਾਬ ਦੇ ਵਿੱਚ ਆ ਕਲਚਰ ਆਇਆ ਡੀਜੇ ਜੇ ਵਾਲਾ, ਆ ਨੱਚਣ ਗਾਉਣ ਜੇ ਵਾਲੀਆਂ ਧਿਰਾਂ ਜੀਆਂ, ਤੇ ਉਹ ਇੱਕ ਦੌਰ ਜਿਹਾ ਵਿੱਚ ਨੂੰ 5 ਸਾਲ ਚੱਲਿਆ। ਮਤਲਬ ਅੱਧ ਨੰਗੀਆਂ ਵਿਚਾਰੀਆਂ ਬੱਚੀਆਂ ਨੂੰ ਉਹ ਘਟੀਆ ਜਿਹੇ ਕੱਪੜੇ ਪਵਾ ਕੇ ਉਹਨਾਂ ਨੂੰ ਨਚਾਉਣਾ, ਤੇ ਬਾਅਦ 'ਚ ਉਹਨਾਂ ਦੇ ਸ਼ੋਸ਼ਣ ਤੱਕ ਦੀਆਂ ਖਬਰਾਂ ਸਾਹਮਣੇ ਆਉਂਦੀਆਂ ਰਹਿਣੀਆਂ। ਤੇ ਉਹ ਤੋਂ ਬਾਅਦ ਥੋੜ੍ਹੀ ਜਿਹੀ ਮਤਲਬ ਕਿ ਪੰਜਾਬ ਦੀਆਂ ਧਿਰਾਂ ਫਿਕਰਮੰਦੀਆਂ ਹੋਈਆਂ, ਤੇ ਅਸੀਂ ਦੇਖਿਆ ਕਿ ਥੋੜ੍ਹਾ ਜਿਹਾ ਬਿਆਨ ਦੇ ਵਿੱਚ ਰੰਗ ਬਦਲਿਆ ਕਿ ਉਹ ਸੱਭਿਆਚਾਰਕ ਟੀਮਾਂ ਦੇ ਨਾਂ ਦੇ ਉੱਤੇ ਉਹ ਭੰਗੜੇ ਗਿੱਧੇ ਵਾਲੀਆਂ ਕੁੜੀਆਂ ਦੀ ਡਰੈਸ ਦੇ ਵਿੱਚ ਨਾਚ ਗਾਣਾ ਸ਼ੁਰੂ ਹੋਇਆ। ਉਹ ਚੱਲਿਆ ਜ਼ਰੂਰ ਨਾਚ ਗਾਣਾ, ਫਿਰ ਵੀ ਉਵੇਂ ਹੀ ਗਾਣੇ ਜੀ, ਗੁਣੇ ਸਾਰੇ ਇਹੋ ਜਿਹੇ ਵੱਜਦੇ ਰਹੇ, ਪਰ ਫਿਰ ਵੀ ਥੋੜ੍ਹਾ ਜਿਹਾ ਪਹਿਰਾਵਾ ਸੁਧਰਿਆ। ਹੂੰ, ਸੋ ਉਸ ਨੇ ਥੋੜ੍ਹੀ ਜਿਹੀ ਰਾਹਤ ਦਿੱਤੀ ਕਿ ਠੀਕ ਹੈ ਭਾਈ, ਚਲੋ ਜੇ ਹੈ ਤਾਂ ਘੱਟੋ ਘੱਟ ਪਹਿਰਾਵਾ ਤਾਂ ਪੰਜਾਬ ਵਾਲਾ ਹੈਗਾ, ਪੰਜਾਬੀ ਪਹਿਰਾਵਾ ਤਾਂ ਹੈਗਾ ਨਾ, ਪੂਰੇ ਹੂੰ, ਕੱਪੜੇ ਤਾਂ ਹੈਗੇ ਹੈ ਨਾ। ਜੀ, ਤੋ ਜੀ, ਇਸ ਲਈ ਉਸ ਚੀਜ਼ ਨੇ, ਪਰ ਇਹ ਉਹ ਸਵੰਬਰ ਜਿਹੜਾ ਕਿਸੇ ਸਮੇਂ ਇੰਨੇ ਸਾਲ ਪਹਿਲਾਂ ਟੈਲੀਵਿਜ਼ਨ ਤੇ ਚੱਲਦਾ ਸੀ, ਉਸ ਦੀ ਦ੍ਰਿਸ਼ ਲੋਕਾਂ ਦੇ ਮੂਹਰੇ ਘੁੰਮਣ ਲੱਗੀ ਜਦੋਂ ਇਹ ਬਠਿੰਡਾ 'ਚ ਲੱਗੇ ਪੋਸਟਰ ਦੇਖੇ। ਹੂੰ, ਤੇ ਮਤਲਬ ਕਿ ਪੰਜਾਬੀ 'ਚ ਮੋਟਾ ਕਰਕੇ ਲਿਖਿਆ, ਸੁੰਦਰ ਲੜਕੀਆਂ ਦਾ ਮੁਕਾਬਲਾ। ਜੀ, ਪ੍ਰਵੀਨ ਜੀ, ਪੰਜਾਬ ਦੇ ਵਿੱਚ ਕਈ ਸੱਭਿਆਚਾਰਕ ਕਲੱਬ, ਕਈ ਸੱਭਿਆਚਾਰਕ ਸੰਸਥਾਵਾਂ ਉਹ ਕੁੜੀਆਂ ਦੇ ਨਾ ਮੁਕਾਬਲੇ ਕਰਾਉਂਦੀਆਂ ਨੇ ਅਕਸਰ, ਜੀ, ਪਹਿਲੇ ਦੂਜੇ ਨੰਬਰ ਤੇ ਕੱਢਣ ਦੇ ਲਈ, ਹੈ ਨਾ। ਹੂੰ, ਤੇ ਉਹ ਮਤਲਬ ਕਿ ਉਹ ਕਿਹਦਾ ਜੀ ਮਤਲਬ ਫੁੱਲ ਵੱਡਾ ਹੈ, ਕਿਹਦਾ ਟਿੱਕਾ ਸੋਹਣਾ ਹੈ, ਕਿਹਦਾ ਪਹਿਰਾਵਾ ਸੋਹਣਾ ਹੈ, ਕਿਹਦੀ ਗੁੱਤ ਲੰਬੀ ਹੈ ਨਾ। ਹਾਂਜੀ, ਤੇ ਹਾਂਜੀ, ਉਹ ਸੁੰਦਰਤਾ ਮੁਕਾਬਲੇ ਵੀ ਹੁੰਦੇ ਨੇ। ਉਸ ਨੂੰ ਲੈ ਕੇ ਵੀ ਉਹਨਾਂ ਦੇ ਵਿੱਚੋਂ ਵੀ ਇੱਕ ਦੋ ਮੁਕਾਬਲਿਆਂ ਤੇ ਸਵਾਲ ਉੱਠਦੇ ਰਹੇ ਨੇ ਪੰਜਾਬ 'ਚ। ਬਿਲਕੁਲ, ਮੈਂ ਬਿਲਕੁਲ, ਸਾਰਿਆਂ ਦੀ ਗੱਲ ਨਹੀਂ ਕਰਦਾ, ਜੀ, ਜੀ, ਉਹਨਾਂ 'ਚੋਂ ਇੱਕ ਦੋ ਤੇ ਸਵਾਲ ਉੱਠਦੇ ਰਹੇ ਨੇ ਕਿ ਇੱਥੋਂ ਕਰਾ ਕੇ ਮੁਕਾਬਲਾ ਵਿਦੇਸ਼ ਜਦੋਂ ਲੈ ਕੇ ਜਾਂਦੇ ਨੇ, ਉਹਦੇ ਵਿੱਚ ਹਾਂਜੀ, ਕੋਈ ਝੋਲ ਮੋਲ ਹੁੰਦਾ ਹੈ। ਹੂੰ, ਤੇ ਕੀ ਹੁਣ ਆ ਸ਼ਰੇਆਮ ਜੋ ਕੁਝ ਪੋਸਟਰ ਲੱਗੇ, ਤੇ ਜੀ, ਉਹ ਪੋਸਟਰ ਜਦੋਂ ਸੋਸ਼ਲ ਮੀਡੀਆ ਤੇ ਵਾਇਰਲ, ਉਹਦੀ ਲਿਖਤ ਸੰਕੇਤ ਕੁਝ ਹੋਰ ਕਰਦੀ ਹੈ। ਹੂੰ, ਉਹਦੀ ਲਿਖਤ 'ਚ ਲਿਖਿਆ ਗਿਆ ਕਿ ਸੁੰਦਰ ਕੁੜੀਆਂ ਦਾ ਮੁਕਾਬਲਾ, ਹੂੰ, ਮਤਲਬ ਬਾਜ਼ਾਰ ਸਜੂਗਾ ਕੁੜੀਆਂ ਦਾ। ਜੀ, ਜੀ, ਕੁੜੀਆਂ ਨੂੰ ਪਲੇਟਫਾਰਮ ਦੇ ਉੱਤੇ ਉਹ ਕੈਟਵਾਕ ਜੀ ਵਾਂਗ ਤੋਰਿਆ ਫੇਰਿਆ ਜਾਊਗਾ, ਜੀ, ਉਹਨਾਂ ਨੂੰ ਅੱਗਿਓਂ ਪਿੱਛੋਂ ਦੇਖਿਆ ਜਾਊਗਾ, ਹੂੰ, ਉਹਨਾਂ ਨੂੰ ਸਰੀਰਕ ਤੌਰ ਤੇ ਅੱਖਾਂ ਨਾਲੇ ਨਾਪਣ ਦੀ ਕੋਸ਼ਿਸ਼ ਕਰਾਂਗੇ। ਸੋ ਹੂੰ, ਅਜਿਹੀ ਘਟੀਆ ਮਾਨਸਿਕਤਾ ਵਾਲਾ ਇਹ ਪੋਸਟਰ ਸੰਕੇਤ ਕਰਦਾ ਕਿ ਉਸ ਤੋਂ ਬਾਅਦ ਜਿਹੜੀ ਉਹਨਾਂ 'ਚੋਂ ਜਿੱਤੂਗੀ, ਹੂੰ, ਫਿਰ ਉਹਦੇ ਲਈ NRI ਪੱਕਾ ਮੁੰਡੇ ਦਾ ਵਿਆਹ ਦਾ ਪ੍ਰਬੰਧ ਕਰਾਂਗੇ। ਸੋ ਜੀ, ਇਹ ਮੁੰਡੇ ਦਾ ਪ੍ਰਬੰਧ ਹੈ ਜਾਂ ਧੰਦੇ ਦਾ ਪ੍ਰਬੰਧ ਹੈ, ਇਹ ਜੀ, ਜਾਂਚ ਦਾ ਵਿਸ਼ਾ ਹੈ। ਬਿਲਕੁਲ, ਬਿਲਕੁਲ, ਜਾਂਚ ਦਾ ਵਿਸ਼ਾ ਹੈ ਕਿ ਇਹਦੇ ਵਿੱਚ ਕਿਹੜੀ ਮਾਨਸਿਕਤਾ ਹੈ, ਕੀ ਇੱਥੋਂ ਕੁੜੀਆਂ ਨੂੰ ਵਿਦੇਸ਼ਾਂ ਦੇ ਵਿੱਚ ਲਿਜਾ ਕੇ ਵੇਚਣ ਦਾ ਧੰਦਾ ਤਾਂ ਨਹੀਂ ਇਹਦੇ ਪਿੱਛੇ। ਹੂੰ, ਕਿਉਂਕਿ ਜੇਕਰ ਸੱਚਮੁੱਚ ਇਹ ਸਿਰਫ ਵਿਆਹ ਤੱਕ ਸੀਮਤ ਹੁੰਦਾ ਤਾਂ ਹੂੰ, ਥੱਲੇ ਦਿੱਤੇ 2 ਫੋਨ ਨੰਬਰ ਬੰਦ ਨਾ ਹੁੰਦੇ। ਜੀ, 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 ਤੇ ਜਿਹੜੇ ਹੋਟਲ ਦੇ ਵਿੱਚ ਇਹ ਪ੍ਰੋਗਰਾਮ ਕਰਾਉਣ ਦਾ ਨਾਂ ਲਿਖਿਆ ਗਿਆ, ਹੂੰ, ਹੁਣ ਇਹ ਪਤਾ ਨਹੀਂ ਹੋਟਲ ਵਾਲਾ ਮੁੱਕ ਰਿਹਾ ਜਾਂ ਸੱਚਮੁੱਚ ਹੋਟਲ ਵਾਲਾ ਅਣਜਾਣ ਹੈ। ਹੋਟਲ ਵਾਲੇ ਨੇ ਸਾਫ਼ ਕਿਹਾ ਕਿ ਜੀ ਮੇਰੇ ਕੋਲ ਇਸ ਨਾਂ ਦੀ ਕੋਈ ਬੁਕਿੰਗ ਨਹੀਂ ਹੈ, ਅਜਿਹੇ ਪ੍ਰੋਗਰਾਮ ਦੀ ਕੋਈ ਬੁਕਿੰਗ ਨਹੀਂ ਹੈ। ਹੁਣ ਉਹ ਮੁੱਕ ਰਿਹਾ, ਹੂੰ, ਡਰਿਆ, ਜੀ, ਜੀ, ਜਾਂ ਉਹ ਸੱਚਮੁੱਚ ਅਣਜਾਣ ਸੀ। ਪਰ ਸਵਾਲ ਇਹ ਹੈ ਕਿ ਜਦੋਂ ਪੋਸਟਰ ਲੱਗੇ ਨੇ, WhatsApp ਨੰਬਰ ਦਿੱਤੇ ਨੇ, ਇਹਦਾ ਮਤਲਬ ਉਹ ਪ੍ਰੋਗਰਾਮ ਕਰਨ ਦੀ ਬਜਾਏ ਸਿਰਫ WhatsApp ਕਾਲ ਦੇ ਉੱਤੇ ਹੀ ਕੋਈ ਖੇਡ ਹੋਣੀ ਸੀ, ਹੂੰ, ਜੀ, ਜਾਂ ਜਿਹੜੀ ਖੇਡ ਹੈ ਉਹ ਹੋਲੀ ਪਹਿਲੇ 2-4 ਦਿਨਾਂ ਦੇ ਵਿੱਚ, ਹੁਣ ਉਹ ਨੰਬਰ ਬੰਦ ਹੋ ਗਏ ਜਦੋਂ ਮੀਡੀਆ 'ਚ ਆ ਗਈ ਗੱਲ। ਹੂੰ, ਜੀ, ਜੀ, ਸੋ ਇਸ ਲਈ ਇਸ ਮਸਲੇ ਤੱਕ ਪਹੁੰਚਣ ਦੇ ਲਈ ਪੁਲਿਸ, ਲੋਕਲ ਪੁਲਿਸ ਦਾ ਮਸਲਾ ਨਹੀਂ ਹੈ, ਇਹ ਪੂਰੇ ਪੰਜਾਬ ਦਾ, ਪੰਜਾਬ ਸਰਕਾਰ ਨੂੰ ਇਸ ਮਸਲੇ ਤੇ ਗੰਭੀਰਤਾ ਨਾਲ ਲੈਣਾ ਪੈਣਾ। ਔਰ ਹੂੰ, ਮੇਰਾ ਕਹਿਣਾ ਇਹ ਹੈ ਕਿ ਜਿਹੜੀਆਂ ਸਾਹਿਤਕ ਸੱਭਿਆਚਾਰਕ ਸੰਸਥਾਵਾਂ ਨੇ ਪੰਜਾਬ ਦੀਆਂ ਨੁਮਾਇੰਦਗੀ ਕਰਦੀਆਂ, ਚਾਹੇ ਹਾਂਜੀ, ਉਹ ਲੇਖਕਾਂ ਦੀਆਂ ਜਮਾਤ ਨੇ, ਚਾਹੇ ਉਹ ਕਲਾਕਾਰਾਂ ਦੀਆਂ ਜਮਾਤ ਨੇ, ਚਾਹੇ ਉਹਨਾਂ ਦੀਆਂ ਸੰਸਥਾਵਾਂ ਬਣੀਆਂ ਨੇ, ਉਹਨਾਂ ਸੰਸਥਾਵਾਂ ਨੂੰ ਸਾਹਮਣੇ ਆਉਣਾ ਪਏਗਾ ਹੂੰ, ਕਿ ਭਾਈ ਆਹ ਕੀ ਖੇਡ ਹੈ। ਸੋ ਇਸ ਲਈ ਇਸ ਮਸਲੇ ਤੋਂ ਪਰਦਾ ਉੱਠਣਾ ਚਾਹੀਦਾ।
ਇਹਦੀ ਜੀ। ਸੱਚਾਈ ਸਾਹਮਣੇ ਆਉਣੀ ਚਾਹੀਦੀ ਹੈ। ਔਰ ਜਿਹੜੇ ਨੰਬਰ ਨੇ, ਇੱਕ ਕਿਉਂਕਿ ਇੱਕ ਲੋਕਲ ਹੈ, ਇੱਕ ਵਿਦੇਸ਼ੀ ਹੈ, ਸੋ ਇਸ ਪਹਿਲੂ ਨੂੰ ਲੈ ਕੇ ਹੁਣ ਮਤਲਬ ਕਿ ਗੇਂਦ ਸਰਕਾਰ ਦੇ ਪਾਲੇ ਦੇ ਵਿੱਚ, ਆਪਣੇ ਆਪ ਨੂੰ ਪੰਜਾਬ ਦੇ ਪਹਿਰੇਦਾਰ ਰਖਾਉਣ ਵਾਲੇ, ਆਪਣੇ ਆਪ ਨੂੰ ਸੱਭਿਆਚਾਰ ਦੇ ਝੰਡਾ ਬਰਦਾਰ ਰਖਾਉਣ ਵਾਲਿਆਂ ਦੇ ਪਾਲੇ 'ਚ ਹੈ। ਹੁਣ ਉਹ ਝੰਡਾ ਬਰਦਾਰ ਝੰਡਾ ਲੈ ਕੇ ਸਾਹਮਣੇ ਨਿਕਲਣ ਕਿ ਭਾਈ ਆਹ ਪੰਜਾਬ ਦਾ ਕਿਹੜਾ ਚਿੱਤਰਨ ਕਰ ਰਹੇ ਹੋ, ਪੰਜਾਬ ਦੇ ਵਿੱਚ ਮਤਲਬ ਕਿ ਬੀਬੀਆਂ ਦੇ ਅਕਸ ਨੂੰ ਕਿਵੇਂ ਢਾਹ ਲਾ ਰਹੇ ਹੋ ਤੁਸੀਂ, ਉਹਨਾਂ ਨੂੰ ਜਿਹੜਾ ਸਨਮਾਨ ਅਸੀਂ ਦਿੰਦੇ ਹਾਂ ਉਸ ਨੂੰ ਕਿਵੇਂ ਤੁਸੀਂ ਸਾਰੇ ਬਾਜ਼ਾਰ ਵੇਚਣ ਦੀ ਕੋਸ਼ਿਸ਼ ਕਰ ਰਹੇ ਹੋ। ਇਸ ਮਸਲੇ ਨੂੰ ਲੈ ਕੇ ਹੁਣ ਸਿਰ ਧਿਰਾਂ ਨੂੰ ਸਾਹਮਣੇ ਆਉਣਾ ਪੈਣਾ। ਇਹ ਅਖਬਾਰੀ ਬਿਆਨਬਾਜ਼ੀ ਨਾਲ ਨਹੀਂ ਸਰਨਾ, ਸੋਸ਼ਲ ਮੀਡੀਆ ਤੇ ਲਿਖਣ ਨਾਲ ਨਹੀਂ ਸਰਨਾ। ਸਾਹਮਣੇ ਤਾਂ ਉਹਨਾਂ ਲੋਕਾਂ ਨੂੰ ਵੀ ਆਉਣਾ ਚਾਹੀਦਾ ਜਿਹੜੇ ਕਲਾਕਾਰਾਂ ਦੇ ਮਾਮਲੇ 'ਚ ਤਾਂ ਬੜਾ ਮਾਈਕ ਤੋੜਦੇ ਆ। ਯੂਨੀਵਰਸਿਟੀ 'ਚ ਕੋਈ ਗੱਲ ਹੋ ਜੇ ਤੇ ਨਾਲ ਦੀ ਨਾਲ ਜਾ ਵੜਦੇ 2 ਘੰਟਿਆਂ ਦੇ ਵਿੱਚ ਕਲੀਨ ਚਿੱਟ ਦੇਣ, ਜਿਵੇਂ ਪਤਾ ਨਹੀਂ ਜਾਂਚ ਘਰੇ ਬੈਠਿਆਂ ਨੇ ਰਿਮੋਟ ਨਾਲ ਹੀ ਕਰ ਲਈ ਹੁੰਦੀ ਹੈ ਵੀ ਕੌਣ ਸੱਚਾ ਤੇ ਸਹੀ ਗੱਲ ਹੈ। ਸੋ ਉਹਨਾਂ ਲੋਕਾਂ ਨੂੰ ਵੀ ਥੋੜਾ ਜਿਹਾ ਐਕਟਿਵ ਹੋਣਾ ਚਾਹੀਦਾ। ਔਰਤਾਂ ਦੇ ਮਾਮਲਿਆਂ ਦੇ ਵਿੱਚ ਇਕੱਲਾ ਇਹ ਨਹੀਂਗਾ ਕਿ ਚੰਨੀ ਵਾਲੀ ਫਾਈਲ ਚੱਕ ਲਈ, ਜਦੋਂ ਦਿੱਲੀ ਤੋਂ ਇਸ਼ਾਰਾ ਹੋ ਗਿਆ ਉਦੋਂ ਕੋਈ ਹੋਰ ਫਾਈਲ ਚੱਕ ਲਈ। ਕ੍ਰਾਈਮ ਤਾਂ ਔਰਤਾਂ ਦੇ ਖਿਲਾਫ ਕਿੰਨਾ ਕੁਛ ਹੋ ਰਿਹਾ ਸਾਡੇ ਸਮਾਜ। ਬਿਲਕੁਲ ਬਿਲਕੁਲ। ਪਰ ਇਹ ਜਿਹੜੀਆਂ ਚੰਦ ਜਿਹੜੇ ਲੋਕ ਨੇ ਜਿਹੜੇ ਬੈਠੇ ਨੇ, ਕਹਿਣ ਨੂੰ ਤਾਂ ਬੜੇ ਤਕੜੀਆਂ ਕੁਰਸੀਆਂ ਤੇ, ਪਰ ਇਹਨਾਂ ਦੀ ਅਪਰੋਚ ਬੜੀ ਸਿਲੈਕਟਿਵ ਹੈ। ਖਾ ਕੇ ਕਿਸੇ ਰੇਹੜੀ ਤੋਂ ਗੋਲ ਗੱਪੇ ਪਾ ਕੇ ਵੀਡੀਓ, ਜਾਂ ਗਰੀਬ ਨੂੰ ਮਾਰ ਕੇ ਝੜਕਾਂ, ਜਾਂ ਕਿਸੇ ਕਲਾਕਾਰ ਦਾ ਸੁਲਝਾ ਕੇ ਮਾੜਾ ਜਿਹਾ ਮਸਲਾ, ਚਲੋ ਜੀ TRP ਹੋ ਗਈ ਬੱਲੇ ਬੱਲੇ, ਮੁੜ ਕੇ 1.5-2 ਮਹੀਨੇ ਕੁਛ ਮਰਜ਼ੀ ਹੋਈ ਜਾਵੇ। ਉਹਨਾਂ ਨੂੰ ਵੀ ਥੋੜਾ ਜਿਹਾ ਨੀਂਦ 'ਚ ਜਾਗਣ ਦੀ ਲੋੜ ਹੈ। ਸ਼ਰਮਾ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਇਹਨਾਂ ਖਾਸ ਜਾਣਕਾਰੀਆਂ ਲਈ। ਬਹੁਤ ਸ਼ੁਕਰੀਆ ਪ੍ਰਵੀਨ ਜੀ। ਸੋ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਸਮਾਪਤ ਕਰਾਂਗੇ। ਪੰਜਾਬੀ ਰੇਡੀਓ USA ਤੇ ਪ੍ਰੋਗਰਾਮਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਤੁਸੀਂ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਤੇ ਆਖਿਰ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ।